ਆਰਫ ਲੋਹਾਰ ਸਾਹਿਬ ਨਾਲ ਜਦੋਂ ਜਾਈਦਾ ਸੀ ਨਾ ਪ੍ਰੋਗਰਾਮ 'ਤੇ, ਜਦੋਂ ਖੁੱਲ੍ਹਾ ਵਿਹੜਾ ਵੇਖਦਾ ਸੀ ਤੇ ਆਪਣਾ ਉਹਦਾ ਡਰਾਈਵਰ ਨੰਨੇ ਨੂੰ ਕਹਿੰਦਾ ਹੁੰਦਾ ਸੀ, ਉਹ ਬ੍ਰੇਕ ਲਾ, ਉਹ ਇੱਥੋਂ ਆਪਾਂ ਪਾਣੀ ਮੰਗ ਕੇ ਪੀ ਲਈਏ, ਹਜੇ ਇਸ ਵਿਹੜੇ 'ਚ ਇਸ ਸੇਨ 'ਚ ਕੰਧਾਂ ਨਹੀਂ ਵੱਜੀਆਂ ਤੇ ਇੱਥੇ ਯਕੀਨਨ ਜਿਹੜੇ ਬਰਕਤ ਵਾਲੇ ਲੋਕ ਰਹਿੰਦੇ ਆ। ਤੇ ਉਹਨੇ ਕਹਿਣਾ, ਆਰਫ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਕੰਧਾਂ ਪਹਿਲੇ ਦਿਲਾਂ 'ਚ ਵੱਜਦੀਆਂ ਵਾ, ਫਿਰ ਜ਼ਮੀਨ 'ਤੇ ਆਉਂਦੀਆਂ। ਮਾੜੇ ਧਾੜੇ ਦੀ ਗੱਲ ਕੀ ਪੁੱਛਦੇ ਹੋ, ਇੱਥੇ ਚੌਧਰੀ ਪੈਂਚ ਕੰਗਾਲ ਹੋ ਗਏ, ਮੱਖਣ ਖੀਰ ਮਲਾਈ ਤੇ ਦੂਰ ਦੀ ਗੱਲ ਲੱਸੀ ਵੇਖੀ ਨੂੰ ਵੀ 12 ਸਾਲ ਹੋ ਗਏ ਤੇ ਇੱਥੇ ਢਿੱਡ ਵੀ ਭਰਨੇ ਹੋਏ ਔਖੇ। ਉਹ ਬਾਕੀ ਮੁੱਕੀਆਂ ਖੇਡਾਂ ਸਾਰੀਆਂ ਨੇ, ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ, ਉਹ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਟਿੰਡਾਂ ਵਾਲੇ ਖੂਹ ਦੀਆਂ ਲੋਕੋ ਯਾਦਾਂ ਬਾਕੀ ਰਹਿ ਗਈਆਂ ਨੇ, ਉਸ ਤੇਰੇ ਮਹਿਖਾਨੇ ਦੀਆਂ ਸਾਕੀ ਯਾਦਾਂ ਰਹਿ ਗਈਆਂ ਨੇ ਤੇ ਪਾਣੀ ਆਪ ਹਯਾਤ ਸੀ ਉਹਦਾ, ਉਹ ਵਾਰੀਆਂ ਲਾਈਆਂ ਜਾਂਦੀਆਂ ਨੇ। ਅੱਡਾ ਖੱਡਾ ਖੇਡਣ ਹੋ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ। अस्सलाम वालेकुम दोस्तों, मैं नासिर ढिल्लों। तुसी जुड़े हो साडे चैनल पंजाबी लहर ते। ਉਹਦੇ ਨਾਲ ਤੁਸੀਂ ਸਾਨੂੰ ਪੰਜਾਬੀ ਲਹਿਰ ਪੋਡਕਾਸਟ ਅਸੀਂ ਫੇਸਬੁੱਕ ਤੇ ਪੇਜ ਵੀ ਕ੍ਰੀਏਟ ਕੀਤਾ, ਸਾਡੀਆਂ ਪੋਡਕਾਸਟਾਂ ਤੁਸੀਂ ਉੱਤੇ ਵੇਖ ਸਕਦੇ ਹੋ। ਸੋ ਪੋਡਕਾਸਟਾਂ ਦਾ ਸਿਲਸਿਲਾ ਸ਼ੁਰੂ ਕੀਤਾ। ਪੋਡਕਾਸਟਾਂ ਡਿਜੀਟਲ ਦੌਰ ਦੀ ਜੇ ਆਪਾਂ ਗੱਲ ਕਰੀਏ ਤੇ ਉੱਥੇ ਤੁਸੀਂ ਸਾਰੇ ਪਲੇਟਫਾਰਮ ਤੇ ਸਾਡੀਆਂ ਪੋਡਕਾਸਟਾਂ ਪੰਜਾਬੀ ਲਹਿਰ ਪੋਡਕਾਸਟ ਵੇਖ ਸਕਦੇ ਹੋ। ਉਹ ਸਪੋਟੀਫਾਈ ਹੋਵੇ, ਐਪਲ ਮਿਊਜ਼ਿਕ ਹੋਵੇ, ਪ੍ਰਾਈਮ ਮਿਊਜ਼ਿਕ ਹੋਵੇ, ਸਾਰਾ ਕੁਛ ਹੈ। ਕਈਆਂ ਦੇ ਮੈਨੂੰ ਨਾਮ ਵੀ ਨਹੀਂ ਆਉਂਦੇ, ਡੀਜ਼ਰ ਕੇ ਕੀ ਹੈ, ਉਹ ਸਾਰੇ ਪਾਸੇ ਆਉਂਦਾ, ਸਾਡੀ ਪੋਡਕਾਸਟ ਆਉਂਦੀ ਹੈ। ਸੋ ਪੰਜਾਬ ਦੇ ਉਹ ਲੋਕ, ਉਹ ਹੀਰੇ ਜਿਨ੍ਹਾਂ ਦੀ ਅੱਜ ਤੱਕ ਪਹਿਚਾਣ ਨਹੀਂ ਹੋਈ, ਉਹਨਾਂ ਨਾਲ ਵੀ ਗੱਲਬਾਤ, ਉਹਨਾਂ ਨੂੰ ਸਾਹਮਣੇ ਲੈ ਕੇ ਆਉਣ ਦਾ ਵੀ ਇੱਕ ਯਤਨ, ਇੱਕ ਗੱਲਬਾਤ ਜਿਹੜੀ ਕਰੀਦੀ ਹੈ, ਪੰਜਾਬ ਦੇ ਰੰਗ ਵਿਖਾਉਣ ਦੀ ਕੋਸ਼ਿਸ਼ ਕਰੀਦੀ ਹੈ। ਸੋ ਅਸੀਂ ਜਿੱਥੇ ਬੈਠੇ ਹਾਂ ਇਸ ਵੇਲੇ ਚੀਚਾ ਵਤਨੀ ਦਾ ਇੱਕ ਪਿੰਡ ਹੈ, ਉੱਥੇ ਇੱਥੋਂ ਸਾਡੇ ਨਾਲ ਨੇ ਮੱਖਣ ਜੱਟ ਜੀ। ਮੱਖਣ ਜੱਟ ਜੀ ਦੀ ਪੋਇਟਰੀ, ਸ਼ਾਇਰੀ, ਮੈਂ ਕਹਿੰਦਾ ਨਾ ਵੀ ਸ਼ਾਇਰ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਸ਼ਾਇਰ ਜਿਹੜੇ ਆਪਣੇ ਲਫ਼ਜ਼ਾਂ ਦੀ ਰਾਹੀਂ ਉਹ ਪੰਜਾਬ ਦਾ ਤਖਯਲ ਜਿਹੜਾ ਅਲੋਪ ਹੋ ਗਿਆ ਜਾਂ ਹੁਣ ਦਾ ਜਿਹੜਾ ਪੰਜਾਬ ਆ, ਉਹਨੂੰ ਕਲਮ ਦੀ ਰਾਹੀਂ ਜਿਹੜਾ ਵਾ, ਕਿਤਾਬਾਂ ਦੀ ਰਾਹੀਂ, ਆਪਣੀ ਸ਼ਾਇਰੀ ਦੀ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ। ਉਹਨਾਂ ਦਾ ਵੀ ਬੜਾ ਵੱਡਾ ਕੰਟਰੀਬਿਊਸ਼ਨ ਹੈ ਪੰਜਾਬ ਦੀ, ਜਿਹੜੀ ਆਪਾਂ ਜੇ ਉਹਨੂੰ ਗੱਲ ਕਰੀਏ ਵਸੇਬ ਨੂੰ ਲੈ ਕੇ। ਅਤੇ ਵੱਡੇ ਵੱਡੇ ਸ਼ਾਇਰ ਜਿਨ੍ਹਾਂ ਨੂੰ ਲੋਕ ਜਾਣਦੇ ਹੋ ਤੇ ਹੈ ਹੀ ਹੈ ਨੇ। ਕੁਛ ਐਸੇ ਨਾਂ ਹੁੰਦੇ ਨੇ ਜਿਹੜੇ ਉਹ ਵੱਡੇ ਨਾਵਾਂ ਤੋਂ ਹੀ ਵੱਡੇ ਨੇ, ਲੇਕਿਨ ਉਹ ਪਹਿਚਾਣ ਥੋੜ੍ਹੀ ਜਿਹੀ ਘੱਟ। ਸੋ ਇਹਦੀ ਵੀ ਕੋਸ਼ਿਸ਼ ਹੈ ਵੀ ਆਪਣੇ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੂੰ ਲੋਕਾਂ ਤੱਕ ਰੂਬਰੂ ਕਰਾਇਆ ਜਾਵੇ। ਸਾਡੇ ਨਾਲ ਨੇ ਮੱਖਣ ਜੱਟ ਜੀ। ਮੱਖਣ ਜੱਟ ਜੀ, ਵੈਲਕਮ ਜਨਾਬ। ਵੈਸੇ ਤਾਂ ਡਾਕਟਰ ਸਾਹਿਬ ਕਹਿੰਦੇ ਹੋ, ਪਿਆਰ ਵਾਲਾ ਇੱਕ ਲਫ਼ਜ਼ ਨਾ ਡਾਕਟਰ ਸਾਹਿਬ, ਪਰ ਮੱਖਣ ਜੱਟ ਜੀ ਆਪਣੀ ਪੋਇਟਰੀ ਦੇ ਵਿੱਚ ਮੱਖਣ ਜੱਟ ਇਸਤੇਮਾਲ ਕਰਦੇ ਨੇ। ਇਹਨਾਂ ਦਾ YouTube ਚੈਨਲ ਵੀ, ਉਹ ਵੀ ਤੁਸੀਂ ਵੇਖ ਸਕਦੇ ਹੋ। ਮੱਖਣ ਜੀ, ਬਹੁਤੀਆਂ ਗੱਲਾਂ ਆਪਾਂ ਪੋਡਕਾਸਟ ਦੇ ਵਿੱਚ ਕਰਨੀਆਂ ਲੰਮੀਆਂ ਜੀ, ਕਾਫੀ ਕੁਛ ਰਾਤੀ ਤੁਸੀਂ ਸੁਣਾਇਆ, ਕੁਛ ਹੁਣ ਸੁਣਨਾ ਜੀ। ਪੰਜਾਬ ਦੀ ਰਹਿਤਲ ਨੂੰ ਲੈ ਕੇ ਮੈਂ ਕਾਫੀ ਕੁਝ ਸੁਣਿਆ ਵੀ ਤੁਸੀਂ ਉਹ ਪੁਰਾਣੇ ਪੰਜਾਬ ਦੀਆਂ ਜਿਹੜੀਆਂ ਉਹ ਮਦੂਮ ਹੋ ਗਈਆਂ ਚੀਜ਼ਾਂ ਨੇ, ਅਲੋਪ ਹੋ ਗਈਆਂ ਚਾਵਾਂ ਨੇ, ਉਹਨਾਂ 'ਤੇ ਵੀ ਪੋਇਟਰੀ ਬੜੀ ਜ਼ਬਰਦਸਤ ਕੀਤੀ। ਹਾਂਜੀ। ਪੋਇਟਰੀਆਂ ਲਾਉਣ ਦਾ ਸਬੱਬ ਕਿਵੇਂ ਬਣਿਆ? ਆਂਦੇ ਆ ਨਾ, ਉਹ ਸਾਡੇ ਤੇ ਆਂਦੇ ਆ ਵੀ ਸ਼ਾਇਰ ਨੂੰ ਬਹੁਤਾ ਕਵਾ ਬੁਲਾਓ ਨਾ, ਉਹ ਸ਼ਾਇਰ ਨੂੰ ਤਾਂ ਚੋਰ ਟੱਕਰ ਜਿਹਨੂੰ ਆਂਦਾ ਖਲੋ ਜਾ ਮੇਰਾ ਸ਼ੇਰ ਸੁਣ ਕੇ। ਉਹ ਲਗਨ 'ਚ ਹੁੰਦੀ ਜੀ, ਉਹਦੀ ਲਗਨ ਹੁੰਦੀ। ਸੋ ਸੁਣਾਓ ਮੈਨੂੰ, ਸਾਨੂੰ ਕਿਸ ਤਰ੍ਹਾਂ ਇੱਧਰ ਲੱਗ ਗਏ? ਜੀ, ਮੈਂ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਅਦਾ ਕਰਦਾ ਢਿੱਲੋਂ ਸਾਹਿਬ। ਮੈਂ ਕਹਿੰਦਾ ਕਿ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਆ, ਇਹ ਸਾਡੇ ਹਕੂਮਤੀ ਅਦਾਰਿਆਂ ਨੂੰ ਕਰਨਾ ਚਾਹੀਦਾ ਸੀ। ਜਿੰਨੀ ਤੁਸੀਂ ਐਫਰਟ ਕਰ ਰਹੇ, ਜਿੰਨੀ ਤੁਸੀਂ ਕੋਸ਼ਿਸ਼ ਕਰ ਰਹੇ ਆ ਪੰਜਾਬ ਔਰ ਪੰਜਾਬੀਆਂ ਨੂੰ ਉਜਾਗਰ ਕਰਨ ਦੀ, ਹੱਕ ਤਾਂ ਇਹ ਬਣਦਾ ਸੀ ਕਿ ਸਾਡੇ ਹਕੂਮਤੀ ਅਦਾਰੇ ਇਹ ਕਰਦੇ। ਲੇਕਿਨ ਚੂੰਕਿ ਸਾਡੇ ਹਕੂਮਤੀ ਅਦਾਰੇ ਇੱਧਰ ਨਹੀਂ ਆ ਰਹੇ, ਫਿਰ ਫਰਦਨ ਲੋਕ ਕਰ ਰਹੇ ਆ, ਜਿਨ੍ਹਾਂ 'ਚ ਇੱਕ ਨਾਸਿਰ ਢਿੱਲੋਂ ਦਾ ਨਾਮ ਆ। ਇਹ ਆਪਣੇ ਚੈਨਲ ਦੇ ਥਰੂ, ਆਪਣੇ ਪੇਜ ਦੇ ਥਰੂ ਇਹ ਉਹ ਕੰਮ ਕਰ ਰਹੇ ਆ ਜਿਹੜੇ ਸਰਕਾਰੀ ਅਦਾਰਿਆਂ ਨੂੰ ਕਰਨਾ ਚਾਹੀਦਾ ਸੀ। ਤੋ ਇਹ ਸ਼ਾਇਰੀ ਦੀ ਬਾਤ ਜਿਹੜੀ ਤੁਸੀਂ ਪੁੱਛੀ ਆ, ਇਹਦਾ ਸਟਾਰਟ ਕੁਛ ਇੰਝ ਹੋਇਆ ਕਿ ਜਦੋਂ ਮੈਂ ਥੋੜ੍ਹੀ ਜਿਹੀ ਹੋਸ਼ ਸੰਭਾਲੀ ਨਾ ਜੀ, ਸਾਡਾ ਬਾਈ ਚਾਕਾ ਤਹਿਸੀਲ ਗੋਜਰਾ, ਜ਼ਿਲ੍ਹਾ ਟੋਭਾ ਟੇਕ ਸਿੰਘ, ਚੱਕ 369 ਜਿੰਬੇ ਸਰਜਾ। ਕਿਉਂਕਿ ਜਲੰਧਰ ਜਦੋਂ ਪਾਕਿਸਤਾਨ ਬਣਿਆ, ਜਲੰਧਰ ਤੋਂ ਉੱਠ ਕੇ ਇਹ ਪਿੰਡ ਬੂਸੋਵਾਲ ਚੱਕ 'ਚੋਂ ਇੱਥੇ ਆ ਕੇ ਬੈਠੇ। ਉਹ ਮੈਂ ਜਦੋਂ ਅੱਖ ਖੋਲ੍ਹੀ, ਥੋੜ੍ਹੀ ਸੁਰਤ ਆਉਣੀ ਸ਼ੁਰੂ ਹੋਈ ਤੇ ਬਜ਼ੁਰਗਾਂ ਦੇ ਕੋਲੋਂ ਉਸ ਦੌਰ ਦੀਆਂ ਗੱਲਾਂ ਸੁਣੀਆਂ। ਤੇ ਬਜ਼ੁਰਗਾਂ ਨੇ, ਮੇਰੇ ਦਾਦੇ 4 ਸੀ, ਦਾਦੇ ਦੇ ਜਿਹੜੇ 3 ਭਰਾ ਸੀ, ਉਹਨਾਂ 'ਚੋਂ ਕੋਈ ਮੱਝ ਲਿਆਇਆ, ਕੋਈ ਬਲਦ ਲਿਆਇਆ, ਕੋਈ ਸੰਦੂਕ ਲਿਆਇਆ। ਉੱਥੋਂ ਪਾਠ 'ਚ ਜਦੋਂ ਹੋਈ ਚੀਜ਼ ਲੱਗਦੀ ਫਿਰ ਕੀਮਤੀ ਹੈ, ਕੀਮਤੀ। ਹਾਂਜੀ,
ਅੱਛਾ, ਜਿਹੜਾ ਮੇਰਾ ਦਾਦਾ ਸੀ ਦਾਦਾ ਜੀ ਦੀਨ ਮੁਹੰਮਦ ਮਰਹੂਮ ਅੱਲਾ ਉਹਨਾਂ ਦੀ ਕਬਰ ਤੇ ਕਰੋੜਾਂ ਰਹਿਮਤਾਂ ਫਰਮਾਵੇ, ਉਹ ਕਿਤਾਬਾਂ ਲੈ ਕੇ ਆਏ ਉੱਥੋਂ। ਉਹ ਜਦੋਂ ਉਹਨਾਂ ਕੋਲ ਮੈਂ ਸੁਣਿਆ ਨਾ, ਮੈਂ ਕਿਹਾ ਵੀ ਇਹ ਕੀ ਗੱਲ ਹੈਗੀ ਆ, ਕੋਈ ਬਲਦ ਲੈ ਕੇ ਆਇਆ, ਕੋਈ ਮੱਝ ਲੈ ਕੇ ਆਇਆ, ਕੋਈ ਗਾਂ ਲੈ ਕੇ ਆਇਆ। ਉਹ ਤੇ ਮਹਿਸੂਸ ਹੁੰਦਾ ਵੀ ਕੀਮਤੀ ਸ਼ੈਵਾਂ ਵਾ, ਮੱਝ ਦੁੱਧ ਦਿੰਦੀ ਆ, ਗਾਂ ਵੀ ਦੁੱਧ ਦਿੰਦੀ ਆ, ਬਲਦ ਉਹਦੇ ਨਾਲ ਖੇਤੀ ਕੀਤੀ ਜਾਂਦੀ ਆ, ਕੀਮਤੀ ਚੀਜ਼ਾਂ ਵਾ। ਲੇਕਿਨ ਜਿਹੜੇ ਵਰਕੇ ਐਡੀ ਦੂਰੋਂ ਚੱਕ ਕੇ ਲਿਆਇਆ, ਇਹ 'ਚ ਕੀ ਆ? ਉਹ ਮੈਂ ਖੰਗਾਲਣਾ ਸ਼ੁਰੂ ਕਰ ਦਿੱਤਾ ਜੀ, ਉਹਨਾਂ ਨੂੰ ਫੋਲਣਾ ਸ਼ੁਰੂ ਕਰ ਦਿੱਤਾ। ਔਰ ਖ਼ਾਸ ਤੌਰ 'ਤੇ ਜਦੋਂ ਮੈਂ ਮੀਆਂ ਮੁਹੰਮਦ ਸਾਹਿਬ ਪੜ੍ਹਿਆ ਨਾ, ਯਕੀਨ ਕਰੋ ਜੀ ਢਿੱਲੋਂ ਸਾਹਿਬ, ਮੈਨੂੰ ਮਹਿਸੂਸ ਹੋਇਆ ਕਿ ਵਾਕਿਆ ਹੀ ਮੱਝ ਗਾਵਾਂ ਤੋਂ ਇਹ ਕੋਈ ਉਤਲਦੀ ਸ਼ੈ ਆ ਜਿਹੜੇ ਦਾਦਾ ਜੀ ਲੈ ਕੇ ਆਏ ਆ। ਕਹਿ ਲਓ ਕਿ ਇਹ ਹੀ ਇੱਕ ਦਿਲਚਸਪੀ ਦਾ ਸਬੱਬ ਬਣਿਆ। ਉੱਥੋਂ ਹੀ ਇਹ ਸਫ਼ਰ ਸ਼ੁਰੂ ਹੋਇਆ ਜੀ। ਫਿਰ ਮੀਆਂ ਸਾਹਿਬ ਤੋਂ ਹੀ ਇੱਕ ਸ਼ੁਰੂ ਕਰ ਦਿਓ, ਕੁਛ ਮੀਆਂ ਸਾਹਿਬ ਦਾ ਇੱਕ ਅੱਧਾ ਸੁਣਾਓ। ਮੀਆਂ ਸਾਹਿਬ ਫਰਮਾਇਆ ਕਿ ਅਵਲ ਹਮਦ ਖੁਦਾਵੰਦ ਤਾਈ, ਜੋ ਮਾਲਕ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ ਤੇ ਕਿਸੇ ਮੈਦਾਨ ਨਹੀਂ ਹਰਦਾ। ਫਿਰ ਫਰਮਾਉਂਦੇ ਨੇ, ਉਹ ਮਹਿਬੂਬ ਹਬੀਬ ਰਬਾਣਾ, ਹਾਮੀ ਰੋਜ਼ ਮੈਸ਼ਰ ਦਾ, ਆਪ ਯਤੀਮ ਯਤੀਮਾਂ ਤਾਈ ਹੱਥ ਸਿਰੇ ਤੇ ਧਰਦਾ। ਤੇ ਤੀਸਰਾ ਸ਼ੇਰ ਮੀਆਂ ਸਾਹਿਬ ਦਾ ਕਿ ਖੁਸ਼ੀਆਂ ਵਿੱਚ ਤੇ ਮੌਜਾਂ ਅੰਦਰ, ਹਰ ਕੋਈ ਯਾਰ ਕਹਾਉਂਦਾ, ਸੱਜਣ ਸੋਜੋ ਤੰਗੀ ਅੰਦਰ, ਸਾਥੀ ਬਣੇ ਗਮਾਂ ਦਾ। ਵਾਹ ਵਾਹ। ਅੱਜ ਦੇ ਦੌਰ ਵਾਸਤੇ ਬੜੀ ਬਾਤ ਆ ਮੀਆਂ ਸਾਹਿਬ ਫਰਮਾਈ ਕਿ ਸੱਜਣ ਉਹ ਹੀ ਆ ਜਿਹੜਾ ਤੁਹਾਡੇ ਮੁਸ਼ਕਲ ਵੇਲੇ ਨਾਲ ਖਲੋਂਦਾ ਵਾ, ਵਗਰਨਾ ਖੁਸ਼ੀਆਂ ਵੇਲੇ ਤੇ ਸਾਰੇ ਸੱਜਣ ਹੁੰਦੇ ਆ। ਇਹ ਮੀਆਂ ਸਾਹਿਬ ਦਾ ਕਲਾਮ ਜਦੋਂ ਮੈਂ ਪੜ੍ਹਿਆ ਨਾ, ਉਦੋਂ ਇੱਧਰ ਦਾ ਸਫ਼ਰ ਸ਼ੁਰੂ ਹੋਇਆ ਜੀ। ਅੱਛਾ, ਇਹ ਸ਼ਾਇਰਾਂ ਦਾ ਜਿਹੜਾ ਜਿਸ ਤਰ੍ਹਾਂ ਆਪਾਂ ਗੱਲ ਕਰਨ ਨੂੰ ਮੈਂ ਸਟਾਰਟ ਕੀਤਾ ਸੀ, ਮੈਂ ਰਾਤੀ ਆਣਾ ਵੀ ਦੂਸਰੇ ਦੇ ਆਪਾਂ ਮਮਾਲਕ ਦੀ ਗੱਲ ਕਰੀਏ ਵੀ ਸ਼ਾਇਰ ਨੂੰ, ਜਿਹੜੇ ਸ਼ਾਇਰ ਨੇ, ਲਿਖਾਰੀ ਨੇ, ਉਹਨਾਂ ਨੂੰ ਬੜੀ ਇੱਜ਼ਤ ਮਾਣ ਜਿਹੜੀ ਨਾ ਮਹਾਨਤਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸਰਕਾਰੀ ਤੌਰ ਤੇ ਵੀ। ਤੇ ਸਾਡੇ ਮੈਂ ਵੇਖਿਆ ਵੀ ਜਿਹੜਾ ਸ਼ਾਇਰ ਆ ਉਹ ਪਸਤੀ ਦਾ ਸ਼ਿਕਾਰ ਹੁੰਦਾ ਵਾ। ਉਹ ਮਤਲਬ ਜਿੱਥੇ ਆਮ ਲੋਕ ਜੀਂਦੇ ਆ, ਉਹਨਾਂ ਦਾ ਧਿਆਨ ਥੋੜਾ ਜਿਹਾ ਉਹ ਤਖਯਲ, ਉਹ ਲਿਖਣ ਵਾਲ ਵੀ ਹੁੰਦਾ ਜੀ। ਮਤਲਬ ਵੀ ਉਨੀ ਕੰਸੈਂਟਰੇਸ਼ਨ ਉਸ ਕੰਮ ਵਾਲੀਆਂ, ਕਾਰੋਬਾਰ ਵਾਲੀਆਂ ਨਹੀਂ ਹੁੰਦੀ ਜਿੰਨੀ ਇੱਧਰ ਹੁੰਦੀ ਹਾਂਜੀ। ਤੇ ਉਹ ਵਜ੍ਹਾ ਬਣਦੀ ਹੈ ਪਸਤੀ ਦਾ, ਕਿਉਂਕਿ ਉਹ ਸਾਡੇ ਕਿਤਾਬਾਂ ਵਾਲਾ ਵੀ ਉਹਨਾਂ ਰੁਝਾਨ ਨਹੀਂ ਰਿਹਾ ਹੈਗਾ। ਹਾਂਜੀ, ਕਿਤਾਬ ਤੇ ਦਫਨ ਹੋ ਗਈ ਜੀ। ਇਹਦਾ ਇੱਥੇ ਇਹੀ ਵਜ੍ਹਾ ਵਾ ਜਾਂ ਇਹਦੀ ਹੋਰ ਵੀ ਕੋਈ ਵਜ੍ਹਾ? ਨਹੀਂ, ਇਹਦੀ ਵਜ੍ਹਾ ਅਸਲ 'ਚ ਇਹ ਹੀ ਆ, ਕਿਉਂਕਿ ਜਿਹੜੇ ਸ਼ਾਇਰ ਹੁੰਦੇ ਨਾ ਜੀ, ਮੀਆਂ ਸਾਹਿਬ ਨੇ ਇੱਥੇ ਵੀ ਇੱਕ ਬੜੀ ਖੂਬਸੂਰਤ ਬਾਤ ਲਿਖੀ ਕਿ ਜੋ ਕਿਸੇ ਦਾ ਆਸ਼ਿਕ ਹੋਵੇ ਉਸੇ ਦੀ ਗੱਲ ਕਰਦਾ, 100 ਲੱਖ ਬਹਾਨੇ ਕਰਕੇ ਉਸੇ ਦੇ ਮਰਨੇ ਮਰਦਾ। ਕਿਉਂਕਿ ਸ਼ਾਇਰ ਉਹਦੀ ਲਗਨ ਹੁੰਦੀ ਆ, ਉਹਨੇ ਤਖਲੀਕ ਕਰਨੀ ਕੋਈ ਸ਼ੈ। ਦੇਖੋ, ਇਹ ਰੱਬ ਵਾਲੀ ਸਿਫਤ ਵਾ ਕਿ ਕੋਈ ਨਾ ਕੋਈ ਸ਼ੈ ਨਵੀਂ ਤਖਲੀਕ ਕਰਨੀ। ਸ਼ਾਇਰ ਨਵੀਂ ਤਖਲੀਕ ਕਰਦਾ, ਕਿਉਂਕਿ ਸਾਡੇ ਹਕੂਮਤੀ ਸਰਪ੍ਰਸਤੀ ਨਹੀਂ ਹੈਗੀ। ਇਸ ਪਾਰੋਂ ਜਿਹੜੇ ਲਿਖਣ ਵਾਲੇ ਲੋਕ ਆ, ਅਗਰ ਉਹਨਾਂ ਦਾ ਕੋਈ ਸਾਈਡ ਕਾਰੋਬਾਰ ਨਹੀਂ, ਫਿਰ ਉਹ ਪਸਤੀ ਦਾ ਸ਼ਿਕਾਰ ਹੀ ਰਹਿੰਦੇ ਆ। ਸ਼ੇਰਾਂ ਦੇ ਹੁਣ ਇਕੱਲੇ ਸ਼ੇਰਾਂ ਨਾਲ ਜ਼ਿੰਦਗੀ ਨਹੀਂ ਗੁਜ਼ਾਰੀ ਜਾ ਸਕਦੀ, ਫਿਰ ਉਹ ਹੋਰ ਕਾਰੋਬਾਰ ਨਾਲ ਹੋਣ ਦੀ ਪਾਰੋਂ, ਤੇ ਜਿਹੜੀ ਸ਼ਾਇਰੀ ਆ ਉਹਨੂੰ ਉਹਦੀ ਕਦਰ ਨਾ ਹੋਣ ਦੇ ਪਾਰੋਂ, ਫਿਰ ਉਹ ਪਸਤੀ ਦਾ ਜਿਹੜਾ ਹੈਗਾ ਨਾ ਜੀ, ਕਹਿ ਲਓ, ਰਹਿੰਦੇ ਹੈਗੇ ਆ ਜੀ। ਇਹਦੀ ਇਹ ਵਜ੍ਹਾ ਵਾ ਜੀ। ਤੇ ਤੁਸੀਂ ਕੀ ਕਾਰੋਬਾਰ ਕੀ? ਮੈਂ ਅਸਲ 'ਚ ਨਾਲ ਹੈ ਥੋੜਾ ਜਿਹਾ, ਮੇਰਾ ਤਿੱਬ ਦਾ ਹੈ, ਮੈਂ ਡਿਸਪੈਂਸਰ ਕਲਾਸ ਵੀ ਕੀਤੀ, ਇੱਕ ਤਿੱਬੀਆ ਤਿੱਬ ਦਾ ਕੋਰਸ ਕੀਤਾ, ਮੈਂ ਹੋਮਿਓਪੈਥਿਕ ਕੀਤਾ ਨਾਲ। ਇਸ ਕਰਕੇ ਫਿਰ ਮੇਰਾ ਕੋਈ ਸਰਕਲ ਇੱਧਰ ਨਾਲ ਫਿਰ ਚੱਲਦਾ ਰਹਿੰਦਾ ਜੀ। ਉਹ ਫਿਰ ਤਾਂ ਬਹੁਤਾ ਸ਼ਾਇਰਾਂ 'ਚ ਸ਼ੁਮਾਰ ਨਹੀਂ ਨਾ ਹੋਇਆ ਫਿਰ? ਹਾਂ, ਉਹ ਮੈਂ ਬਸ ਉਹ ਫਿਰ ਹਾਂਜੀ, ਮੈਂ ਜ਼ਿਆਦਾ ਇੱਧਰ ਕਮਰਸ਼ੀਅਲ ਤੌਰ ਤੇ ਨਹੀਂ ਆਇਆ ਇੱਧਰ ਜੀ। ਉਹ ਮੈਂ ਸਿਰਫ ਇੱਕ ਸ਼ੌਕੀਆ ਕਹਿ ਲਓ, ਜਾਂ ਇੱਕ ਪਾਰਟ ਟਾਈਮ ਜਿਹੜਾ ਕੁਛ ਨਾ ਕੁਛ ਲਿਖਦਾ ਰਹਿਣਾ। ਜਾਂ ਮੇਰੀ ਜ਼ਿਆਦਾ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਵੇਲਾ ਬੀਤ ਗਿਆ ਵਾ, ਜਾਂ ਕਿਉਂਕਿ ਮੈਂ ਪੰਜਾਬ ਨਾਲ ਇਸ਼ਕ ਕਰਦਾ ਵਾਂ, ਪੰਜ ਆਬ, ਪੰਜ ਤਨ ਪਾਕ, ਪੰਜ ਲਫ਼ਜ਼ ਜਿਹੜਾ ਹੈਗਾ, ਇਹਦੀ ਬੜੀ ਅਹਿਮੀਅਤ ਆ ਜੀ। ਤਾਂ ਉਹ ਮੈਂ, ਕਿਉਂਕਿ ਪੰਜਾਬ ਮੇਰੇ ਅੰਦਰ ਵਸਦਾ ਵਾ, ਤੇ ਮੈਂ ਪੰਜਾਬ ਦੀ ਰਹਿਤਲ ਦੀ ਖੋਜ 'ਚ ਰਹਿਣਾ ਵਾਂ ਕਿ ਸਦੀਆਂ ਪਹਿਲਾਂ ਲੋਕ ਇੱਥੇ ਕਿਵੇਂ ਰਹਿੰਦੇ ਸੀ, ਸਦੀਆਂ ਪਹਿਲੇ ਲੋਕ ਕੀ ਪਾਉਂਦੇ ਸੀ, ਕੀ ਕਰਦੇ ਸੀ, ਕੀ ਖਾਂਦੇ ਸੀ, ਕਿਵੇਂ ਜ਼ਿੰਦਗੀ ਬਸਰ ਕਰਦੇ ਸੀ, ਅੱਜ ਕਿਵੇਂ ਬਸਰ ਕਰਦੇ। ਸ਼ਾਇਰੀ ਦੀ ਸ਼ਕਲ 'ਚ ਉਹਨੂੰ ਲੈ ਕੇ ਆਉਂਦੇ। ਹਾਂ, ਮੈਂ ਜ਼ਿਆਦਾ ਕੋਸ਼ਿਸ਼ ਕਰਦਾ ਕਿ ਉਹਨੂੰ ਮੈਂ ਜਿਹੜਾ ਹੈਗਾ ਉਹ ਸਫ਼ੇ ਤੇ ਲਿਆਵਾਂ, ਤਾਂ ਕਿ ਲਿਖੀ ਸ਼ਾਇਦ ਚਲੋ ਕੋਈ ਇੱਕ ਬੰਦਾ ਵੀ ਅਗਰ ਪੜ੍ਹ ਲਏਗਾ ਤਾਂ ਮੇਰਾ ਮਕਸਦ ਪੂਰਾ ਹੋ ਜਾਏਗਾ। ਚਲੋ ਜ਼ਰੂਰ ਇੱਕ ਸ਼ੇਅਰ ਕਰੋ। ਹਾਂਜੀ, ਉਹ ਮੈਂ ਤੁਹਾਨੂੰ ਉਹ ਪੰਜਾਬ ਦਾ ਗਿਆ ਵੇਲਾ ਸੁਣਾਉਣਾ। ਇਹ ਕੈਮਰੇ ਤੇ ਰਹਿ। ਹਾਂਜੀ। ਕੱਚਾ ਸੀ ਦਲਾਨ ਸਾਡਾ, ਲੱਕੜੀ ਦੇ ਬਾਲੇ ਸੀ। ਦੇਖੋ, ਅੱਜ ਅਸੀਂ ਕਮਰੇ ਵੱਖੋ ਵੱਖ ਕਰ ਲਏ ਆ। ਅੱਜ ਅਸੀਂ ਆਨੇ ਆ ਬੇਟੇ ਨੂੰ ਕਿ ਆਪਣੇ ਕਮਰੇ 'ਚ ਚਲੇ ਜਾ, ਬੇਟੀ ਨੂੰ ਆਪਣੇ ਕਮਰੇ 'ਚ ਚਲੇ ਜਾ, ਭਾਈ ਨੂੰ ਆਪਣੇ ਕਮਰੇ 'ਚ ਚਲੇ ਜਾ। ਲੇਕਿਨ ਇੱਕ ਪੰਜਾਬ ਦਾ ਉਹ ਵੀ ਵੇਲਾ ਰਿਹਾ ਵਾ ਜਦੋਂ ਇੱਕ ਬੜਾ ਤਕੜਾ ਦਲਾਨ ਹੁੰਦਾ ਸੀ, ਉਹਦੇ ਵਿੱਚ ਹੀ ਸਾਰੇ ਰਹਿੰਦੇ ਸੀ। ਔਰ ਜਦੋਂ ਉਹਦੇ 'ਚ ਸਾਰੇ ਰਹਿੰਦੇ ਸੀ ਨਾ, ਉਦੋਂ ਦਿਲ ਵੀ ਕਲੋਜ਼ ਸੀ। ਜਦੋਂ ਦੀਆਂ ਅਸੀਂ ਵੰਡਾਂ ਪਾ ਲਈਆਂ ਨਾ, ਉਦੋਂ ਦੇ ਅਸੀਂ ਹੋ ਵੀ ਵੱਖਰੇ ਵੱਖਰੇ ਹੀ ਗਏ ਆ। ਇੱਥੇ ਮੈਂ ਲਿਖਿਆ ਕਿ ਕੱਚਾ ਸੀ ਦਲਾਨ ਸਾਡਾ, ਉਹ ਲੱਕੜੀ ਦੇ ਬਾਲੇ ਸੀ, ਉਹ ਜੀਆਂ ਨਾਲ ਵੱਸਦੇ ਉਹ ਵਿਹੜੇ ਭਾਗਾਂ ਵਾਲੇ ਸੀ। ਉਹ ਜਦੋਂ ਦੇ ਵਿਹੜੇ ਗਵਾਚੇ, ਅੱਲਾ ਦੀ ਕਸਮ ਸਾਡੇ ਨਸੀਬ ਵੀ ਸੌਂ ਗਏ ਆ।
ਅਸੀਂ ਵੱਖੋ-ਵੱਖ ਹੋ ਗਏ, ਸਾਨੂੰ ਦੁੱਖ ਹੀ ਨਹੀਂ ਇੱਕ ਦੂਜੇ ਦਾ ਸੁਣਦਾ। ਇੱਕੋ ਘਰ 'ਚ ਰਹਿਣ ਵਾਲੇ ਬੰਦੇ ਰਾਤ ਤੜਪ ਕੇ ਗੁਜ਼ਾਰਦੇ ਆ, ਸਵੇਰੇ ਪਤਾ ਲੱਗਦਾ ਵਾ ਕਿ ਦੂਆ ਬੰਦਾ ਤੇ ਰਾਤ ਤਕਲੀਫ 'ਚ ਉਹਨੇ ਕੱਟੀ ਆ। ਕਦੀ ਉਹ ਵੇਲਾ ਸੀ ਹਾਏ ਨਿਕਲਦੀ ਸੀ, ਸਾਰਾ ਟੱਬਰ ਇਕੱਠਾ ਹੋ ਜਾਂਦਾ ਸੀ। ਮੈਂ ਲਿਖਿਆ ਜੀ ਕੱਚਾ ਸੀ ਦਲਾਨ ਸਾਡਾ, ਉਹ ਲੱਕੜੀ ਦੇ ਬਾਲੇ ਸੀ, ਜੀਆਂ ਨਾਲ ਵੱਸਦੇ ਉਹ ਵਿਹੜੇ ਭਾਗਾਂ ਵਾਲੇ ਸੀ। ਪਿੰਡ ਦਾ ਉਹ ਚੌਕ ਲੋਕੋ ਉਹ ਜੰਨਤਾਂ ਦਾ ਬਾਗ ਸੀ, ਬਾਬਾ ਵੀਰੂ ਉੱਥੇ ਬਾਲੀ ਰੱਖਦਾ ਚਿਰਾਗ ਸੀ। ਉਹ ਨਿੱਕੀ ਜਿਹੀ ਸਬਾਤ ਉਹਦੀ 2 ਪਰਨਾਲੇ ਸੀ, ਕੱਚਾ ਸੀ ਦਲਾਨ ਸਾਡਾ ਉਹ ਲੱਕੜੀ ਦੇ ਬਾਲੇ ਸੀ। ਤੇ ਬਾਬਾ ਜਾਲਾ ਬਾਦਸ਼ਾਹ ਸੀ ਵੇਲਣੇ ਤੇ ਗੰਢ ਦਾ, ਬਾਬਾ ਜਾਲਾ ਬਾਦਸ਼ਾਹ ਸੀ ਉਹ ਵੇਲਣੇ ਤੇ ਗੰਢ ਦਾ। ਅੱਜ ਵੀ ਸਵਾਦ ਮੂੰਹ ਵਿੱਚ ਉਹ ਗੁੜ ਤੇ ਉਹ ਖੰਡ ਦਾ। ਤੇ ਜਗਦਾ ਸੀ ਚੁੱਭਾ, ਸਾਰੇ ਬੈਠਦੇ ਦੁਆਲੇ ਸੀ। ਉਹ ਕੱਚਾ ਸੀ ਦਲਾਨ ਸਾਡਾ ਉਹ ਲੱਕੜੀ ਦੇ ਬਾਲੇ ਸੀ। ਵਾਹ ਵਾਹ ਵਾਹ। ਤੇ ਸਾਰੇ ਬੇਲੀ ਇਕੱਠੇ ਹੋ ਕੇ ਮੀਂਹ ਵਿੱਚ ਨਹਾਉਂਦੇ ਸੀ, ਪਿੰਡ ਦੇ ਬਾਜ਼ਾਰਾਂ ਵਿੱਚ ਨੱਚਦੇ ਤੇ ਗਾਉਂਦੇ ਸੀ। ਤੇ ਸਾਂਝੀਆਂ ਸੀ ਇੱਜ਼ਤਾਂ ਤੇ ਸਾਂਝੇ ਹੀ ਰਖਵਾਲੇ ਸੀ। ਕੱਚਾ ਸੀ ਦਲਾਨ ਸਾਡਾ ਉਹ ਲੱਕੜੀ ਦੇ ਬਾਲੇ ਸੀ। ਤੇ ਕੱਚਾ ਕੋਠਾ ਕੱਚੀ ਕੰਧ ਉਹ ਕੱਚੇ ਹੀ ਉਹ ਬਨੇਰੇ ਸੀ। ਉਹ ਜੰਨਤਾਂ ਦੇ ਨਾਲੋਂ ਸੋਹਣੇ ਉਹ ਸਾਡੇ ਉਹ ਵਿਹੜੇ ਸੀ। ਕੱਚਾ ਕੋਠਾ ਕੱਚੀ ਕੰਧ ਕੱਚੇ ਹੀ ਉਹ ਬਨੇਰੇ ਸੀ, ਉਹ ਜੰਨਤਾਂ ਦੇ ਨਾਲੋਂ ਸੋਹਣੇ ਉਹ ਵੱਸਦੇ ਉਹ ਵਿਹੜੇ ਸੀ। ਤੇ ਬਾਪੂ ਅਸੀਂ ਸੀ ਮਸ਼ੂਕ, ਅਸੀਂ ਸੀ ਮਸ਼ੂਕ ਉਹ ਬੈਠਦੇ ਬਾਪੂ ਦੇ ਦੁਆਲੇ ਸੀ। ਕੱਚਾ ਸੀ ਦਲਾਨ ਸਾਡਾ ਉਹ ਲੱਕੜੀ ਦੇ ਬਾਲੇ ਸੀ। ਮੈਂ ਇੱਦਾਂ ਦੀਆਂ ਚੀਜ਼ਾਂ ਲਿਖਦਾ ਵਾਂ ਕਿ ਜਿਹੜਾ ਅਸੀਂ ਵੇਲਾ ਗੁਜ਼ਾਰਤਾ ਵਾ। ਚਲੋ ਠੀਕ ਆ, ਜ਼ਮਾਨੇ ਦੇ ਨਾਲ ਸਾਨੂੰ ਬਦਲਣਾ ਤੇ ਪੈਣਾ ਵਾ, ਪਰ ਉਹ ਸਾਂਝਾਂ ਤੇ ਕਾਇਮ ਰੱਖੀਏ। ਜਿਸ ਤਰ੍ਹਾਂ ਆਰਫ ਲੋਹਾਰ ਸਾਹਿਬ ਨਾਲ ਜਦੋਂ ਜਾਈਦਾ ਸੀ ਨਾ ਪ੍ਰੋਗਰਾਮ ਤੇ, ਜਦੋਂ ਖੁੱਲਾ ਵਿਹੜਾ ਵੇਖਦਾ ਸੀ ਤੇ ਆਪਣਾ ਉਹਦਾ ਡਰਾਈਵਰ ਆ ਨੰਨੇ ਨੂੰ ਕਹਿੰਦਾ ਹੁੰਦਾ ਸੀ ਉਹ ਬ੍ਰੇਕ ਲਾ, ਉਹ ਇੱਥੋਂ ਆਪਾਂ ਪਾਣੀ ਮੰਗ ਕੇ ਪੀ ਲਈਏ, ਹਜੇ ਇਸ ਵਿਹੜੇ 'ਚ ਇਸ ਸੇਨ 'ਚ ਕੰਧਾਂ ਨਹੀਂ ਵੱਜੀਆਂ ਤੇ ਇੱਥੇ ਯਕੀਨਨ ਜਿਹੜੇ ਬਰਕਤ ਵਾਲੇ ਲੋਕ ਰਹਿੰਦੇ ਆ। ਤੇ ਉਹਨੇ ਕਹਿਣਾ, ਆਰਫ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਕੰਧਾਂ ਪਹਿਲੇ ਦਿਲਾਂ 'ਚ ਵੱਜਦੀਆਂ ਵਾ, ਫਿਰ ਜ਼ਮੀਨ ਤੇ ਆਉਂਦੀਆਂ ਵਾ। ਇੱਥੇ ਅਗਰ ਨਹੀਂ ਵੱਜੀਆਂ ਤੇ ਇੱਥੇ ਬਰਕਤ ਵਾਲੇ ਲੋਕ ਆ, ਖਲੋ ਜਾ ਇਹਨਾਂ ਕੋਲ ਮੰਗ ਕੇ ਪਾਣੀ ਪੀ ਲਈਏ। ਤੇ ਅੱਲਾ ਦੀ ਕਸਮ ਉਹ ਕਹਿੰਦਾ ਹੁੰਦਾ ਸੀ ਇਹ ਪਾਣੀ ਵੀ ਸ਼ਿਫਾ ਦੇ ਦੇਗਾ। ਜਿੱਥੇ ਜੀ ਬਰਕਤ ਵਾਲੇ ਰਹਿੰਦੇ ਆ, ਜੀ ਸਲੂਕ ਵਾਲੇ ਰਹਿੰਦੇ ਆ, ਜੀ ਇੱਕ ਦੂਜੇ ਦਾ ਖਿਆਲ, ਇੱਕ ਦੂਜੇ ਨਾਲ ਪਿਆਰ ਕਰਨ ਵਾਲੇ ਰਹਿੰਦੇ ਆ, ਉਸ ਘਰ ਦਾ ਤੇ ਪਾਣੀ ਵੀ ਯਕੀਨ ਕਰੋ ਆਬੇ ਹਯਾਤ ਵਰਗਾ ਹੁੰਦਾ ਵਾ। ਉਹ ਸਾਂਝਾਂ ਜਿਹੜੀਆਂ ਅਸੀਂ ਗਵਾਤੀਆਂ, ਮੈਂ ਉਹ ਸਾਂਝਾਂ ਵਾਪਸ ਲਿਆਉਣਾ ਚਾਹੁੰਦਾ ਵਾਂ ਜੀ। ਇਹ ਮੇਰਾ ਮਕਸਦ ਆ ਜੀ। ਅੱਛਾ, ਇਹ ਆਰਫ ਲੋਹਾਰ ਸਾਹਿਬ ਨਾਲ ਹੀ, ਉਹਨਾਂ ਨਾਲ ਵੀ ਕੋਈ ਕੀਤਾ ਤੁਸੀਂ? ਹਾਂਜੀ, ਆਰਫ ਲੋਹਾਰ ਸਾਹਿਬ ਨੇ ਮੇਰੇ ਮਿਰਜ਼ਾ ਸਾਹਿਬਾਂ ਦਾ ਕੈਸਟ ਇੱਕ ਰਿਕਾਰਡ ਕੀਤਾ ਸੀ, ਅਗਰ ਇਜਾਜ਼ਤ ਦਿਓ ਤਾਂ ਉਹਦੇ ਮੁੱਢਵੀਂ ਸ਼ੇਅਰ ਮੈਂ ਥੋੜ੍ਹੀ ਜਿਹੀ ਪੇਸ਼। ਉਹ ਮੈਂ ਸਟਾਰਟ ਕੀਤਾ ਜੀ ਮਿਰਜ਼ੇ ਦੀ ਮੌਤ, ਉਹਦਾ ਸੀ ਟਾਪਕ ਜਿਹੜਾ ਆਰਫ ਸਾਹਿਬ ਨੇ ਰਿਕਾਰਡ ਕੀਤਾ ਬੜੀ ਦੇਰ ਪਹਿਲੇ, ਜਦੋਂ ਦਾਸਤਾਨਾਂ ਦਾ ਦੌਰ ਸੀ, ਜਦੋਂ ਮੇਲੇ ਚੱਲਦੇ ਹੁੰਦੇ ਸੀ, ਥੀਏਟਰ ਲੱਗਦੇ ਹੁੰਦੇ ਸੀ, ਜਦੋਂ ਪਿੰਡਾਂ ਦੇ ਬਜ਼ੁਰਗ ਨੰਗੀ ਜ਼ਮੀਨ ਤੇ ਬੈਠ ਕੇ 8-8 ਘੰਟੇ ਜੋੜੀ ਤੇ ਚਿਮਟੇ ਨਾਲ ਮਿਰਜ਼ਾ ਸਾਹਿਬਾ ਸੁਣਦੇ ਹੁੰਦੇ ਸੀ। ਉਦੋਂ ਮੈਂ ਲਿਖਿਆ ਕਿ ਅਵਲ ਹਮਦ ਖੁਦਾਵੰਦ ਤਾਂ ਹੀ ਜੋ ਰਹਿਮਾਨ ਕਹਾਵੇ, ਮੇਰੇ ਵਰਗੇ ਗੁਨਾਹਗਾਰ ਤੇ ਆਪਣਾ ਕਰਮ ਕਮਾਵੇ, ਬਾਦ ਦਰੂਦ ਪਾਕ ਨਬੀ ਤੇ ਸਾਦਕ ਅਮੀਨ ਕਹਾਵੇ, ਹਸ਼ਰ ਦਿਹਾੜੇ ਉਮਤ ਵਾਲੇ ਉਹ ਵਾਅਦੇ ਤੋੜ ਨਿਭਾਵੇ, ਆਉਂਦਾ ਨਾਮ ਅਲੀ ਦਾ ਫਿਰ ਜੋ ਸ਼ੇਰੇ ਖੁਦਾ ਕਹਾਵੇ, ਖੈਬਰ ਦੇ ਵਿੱਚ ਪਾਕ ਨਬੀ ਦੀ ਕਿਲੇ 'ਚ ਫੌਜ ਲੰਘਾਵੇ, ਤੇ ਮਿਰਜ਼ਾ ਸਾਹਿਬਾਂ ਦਾਸਤਾਨ ਇੱਕ ਆਰਫ ਫਿਰ ਸੁਣਾਵੇ, ਸਰਜੇ ਪਿੰਡੋਂ ਲਿਖ ਕੇ ਉਹ ਮੱਖਣ ਜੱਟ ਲਿਆਵੇ। ਇਹ ਉਸ ਵੇਲੇ ਦੀ ਗੱਲ ਆ ਜਦੋਂ ਭੈਣ ਤੋਂ ਵਾਂਗ ਛਡਾਵੇ, ਭੈਣ ਦੇ ਮੂੰਹੋਂ ਗੁੱਸਾ ਨਿਕਲ ਕੇ ਵੱਲ ਅਸਮਾਨ ਦੇ ਜਾਵੇ, ਅਜ਼ਰਾਈਲ ਤਿਆਰੀ ਕਰਕੇ ਵੱਲ ਜ਼ਮੀਨ ਦੇ ਆਵੇ। ਓਏ ਉਸ ਦਾਨਾਬਾਦੋਂ ਘੋੜੀ ਤੇ ਜੱਟ ਕਰਕੇ ਆਇਆ ਤਿਆਰੀ, ਤੇ ਸ਼ਾਮ ਦਾ ਵੇਲਾ ਸਿਰ ਤੇ ਆਇਆ ਲੰਘੀ ਸੋਚ ਦਿਹਾੜੀ, ਦਿਲ ਵਿੱਚ ਸੋਚਾਂ ਸੋਚਦਾ ਕਿਸਮਤ ਚੰਦਰਾਂ ਦੀ ਅੱਜ ਮਾੜੀ, ਉਹ ਚੱਲ ਨਹੀਂ ਸਕਦੀ ਉਹਨਾਂ ਦੀ ਉਹ ਅੱਜ ਕੋਈ ਹੁਸ਼ਿਆਰੀ। ਇੱਥੋਂ ਸਟਾਰਟ ਹੋ ਕੇ ਮੈਂ ਮਿਰਜ਼ੇ ਦੀ ਮੌਤ ਤੱਕ ਅਪੜਾਇਆ ਜੀ, ਔਰ ਉਹਨਾਂ ਨੇ ਜੋੜੀ ਚਿਮਟੇ ਤੇ ਘੜੇ ਨਾਲ ਇਹਨੂੰ ਰਿਕਾਰਡ ਕਰਵਾਇਆ, ਔਰ ਸਰਦਾਰਾਂ ਨੇ ਇਹਨੂੰ ਜ਼ਿਆਦਾ ਸੁਣਿਆ। ਅੱਛਾ, ਉਹ ਉਦੋਂ ਦੌਰ ਨਹੀਂ ਸੀ ਹੈਗਾ, ਉਦੋਂ ਤੇ ਇੰਸਟਰੂਮੈਂਟਲ ਇਹ ਵੀ ਇੰਨੇ ਸੀ, ਇਹ ਘੜੇ ਘੋੜੇ ਤੇ ਜਾਂ ਕੋਈ ਢੋਲਕੀ ਆਪਣਾ ਫਲੂਟ, ਇਹਦੇ ਤੇ ਸਾਰਾ ਕੁਝ ਰਿਕਾਰਡ। ਹੁਣ ਤੇ ਮਸ਼ੀਨੀ ਕੰਮ ਆ ਗਿਆ ਨਾ, ਹਾਂ ਜਦੀਦ ਆ ਗਿਆ ਹੁਣ, ਵੋਕਲ ਸਿਰਫ ਦੇਣੇ, ਆਵਾਜ਼ ਸਿਰਫ ਦੇਣੀ, ਉਹਨਾਂ ਨੇ ਟਮ ਟਮਾਟਮ ਪਾ ਦੇਣਾ। ਜੀ ਜੀ ਹਾਂਜੀ। ਉਦੋਂ ਇਹ ਸਾਰਾ ਕੁਝ ਫਿਰ ਉਹਦੇ 'ਚ ਮੈਨੂਅਲ ਰਿਕਾਰਡ ਕਰਵਾਇਆ। ਹਾਂਜੀ, ਉਦੋਂ ਤੇ ਓਰੀਜਨਲ ਰਿਕਾਰਡ ਕਰਵਾਇਆ ਨਾ। ਪਹਿਲੇ ਇਹਦੀ ਰੈਸਲ ਹੋਈ, ਘੜੇ ਵਾਲਾ ਬੈਠਾ ਵਾ, ਢੋਲਕ ਵਾਲਾ ਬੈਠਾ ਵਾ, ਇੱਕ ਵਾਜੇ ਵਾਲਾ ਬੈਠਾ ਤੇ ਨਾਲ ਜੋੜੀ ਵੱਜ ਰਹੀ ਆ। ਕਿਉਂਕਿ ਇੱਕ ਜੋੜੀ ਪੰਜਾਬ ਦਾ ਮੁੱਢਵੀਂ ਸਾਜ਼ ਆ, ਚਿਮਟਾ ਪੰਜਾਬ ਦਾ ਮੁੱਢਵੀਂ ਸਾਜ਼ ਆ। ਹੁਣ ਤਾਂ ਖੈਰ ਚਿਮਟੇ ਨੂੰ ਪੂਰੀ ਦੁਨੀਆ ਜਾਣਦੀ ਆ, ਲੇਕਿਨ ਪਹਿਲੇ ਇਹ ਪਤਾ ਹੀ ਨਹੀਂ ਲੱਗਦਾ ਵੀ ਇਹ ਵੀ ਇੱਕ ਐਟਮ ਆ। ਪਹਿਲੇ ਤੇ ਲੋਕ ਇਹਨੂੰ ਹਥਿਆਰ ਸਮਝਣ ਡਿਆ ਪਿਆ ਸੀ, ਲੇਕਿਨ ਇਹ 'ਚ ਮੁਹੱਬਤ, ਕਿਉਂਕਿ ਤਲਵਾਰ ਵੀ ਲੋਹੇ ਨਾਲ ਬਣਦੀ, ਚਿਮਟਾ ਵੀ ਲੋਹੇ ਨਾਲ ਬਣਦਾ। ਤਲਵਾਰ ਜੰਗ 'ਚ ਇਸਤੇਮਾਲ ਹੁੰਦੀ ਆ,
ਚਿਮਟਾ ਮੁਹੱਬਤ ਦੇ ਮੈਦਾਨ 'ਚ ਇਸਤੇਮਾਲ ਹੁੰਦਾ ਤੇ ਉਦੋਂ ਇਹ ਚੂੰਕਿ ਦੇਸੀ ਸਾਜ਼ ਸੀ ਔਰ ਓਰੀਜਨਲ ਰਿਕਾਰਡਿੰਗ ਹੁੰਦੀ ਸੀ ਸਿਰਫ ਘੜਾ ਚਿਮਟਾ ਔਰ ਜੋੜੀ। ਅੱਜ ਤੇ ਬਹੁਤ ਕੁਝ ਆ ਗਿਆ ਜੀ, ਇਹ ਉਸ ਵੇਲੇ ਦੀ ਗੱਲ ਆ ਜੀ। ਅੱਛਾ ਇਹ ਦੱਸਿਓ ਡਾਕਟਰ ਸਾਹਿਬ ਵੀ ਰੈਤਲ ਦੀ ਗੱਲ ਕਰਦੇ, ਮੈਂ ਨਾ ਕੱਲ ਇੱਕ ਵੀਡੀਓ ਪੋਸਟ ਕੀਤੀ ਵੀ ਉਹ ਸਾਡੇ ਏਰੀਆ 'ਚ ਇੱਥੇ ਵੀ ਮੈਂ ਰਾਤੀ ਇੱਥੇ ਬਾਹਰ ਸੁੱਤੇ ਆ ਜੀ ਜੀ ਤੇ ਉਹ ਵਾਵਾ ਦੇਰ ਬਾਅਦ ਮੈਂ ਬਾਹਰ ਸੁੱਤਾ ਨਾ ਜੀ ਜੀ 12-13 ਸਾਲਾਂ ਬਾਅਦ ਤੇ ਉਹ ਜਿਵੇਂ ਸੌਂਦਾ ਸੀ ਉਹ ਥ੍ਰੈਸ਼ਰ ਚੱਲਣ ਡਈ ਨਾ ਤੇ ਮੈਨੂੰ ਉਹ ਯਾਦ ਆ ਗਿਆ ਵੀ ਥ੍ਰੈਸ਼ਰ ਚੱਲਦੀ ਆਵਾਜ਼ ਆਉਂਦੀ, ਸਾਡੇ ਵੀ ਹਲੀ ਥ੍ਰੈਸ਼ਰ ਵਾਲਾ ਹੈਗਾ। ਕੱਲ ਮੈਂ ਕਣਕ ਗਾ ਗਿਆ ਜੀ ਤੇ ਉਹ ਲੋਕ ਜਿਹੜੇ ਉਧਰਲੇ ਪੰਜਾਬ ਵਾਲੇ ਲੋਕ ਉਹ ਆਂਦੇ ਵੀ ਇਹ ਸਾਡੇ ਤੋਂ 20-25-30 ਸਾਲ ਪਹਿਲਾਂ ਮੁੱਕ ਗਿਆ, ਹੜੰਬੇ ਕਹਿੰਦੇ ਹੋ ਨਾ ਜੀ 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 ਵੀ ਇਹ ਥ੍ਰੈਸ਼ਰਾਂ ਮੁੱਕ ਗਈਆਂ। ਮੈਂ ਇਸ ਗੱਲ ਤੋਂ ਹੈਰਾਨ ਆ ਵੀ ਜਦੀਦ ਦੌਰ ਤੇ ਸਾਡੇ ਤੇ ਵੀ ਆਇਆ, ਪੈਸਾ ਤੇ ਲੱਦ ਸਾਡੇ ਕੋਲ ਵੀ ਆਇਆ, ਇੰਟਰਨੈਟ ਆਇਆ, ਸਾਰਾ ਕੁਝ ਆਇਆ, ਲੇਕਿਨ ਅਸੀਂ ਹਲੇ ਹੈ ਸਾਡੇ ਕੋਲ ਸਾਰਾ ਕੁਝ ਹੈ ਵੀ ਉਧਰ ਜਾਂ ਤੇ ਪੈਸੇ ਦੀ ਜ਼ਿਆਦਤੀ ਆ, ਪੈਸਾ ਜ਼ਿਆਦਾ ਆ ਗਿਆ, ਡਿਵੈਲਪਮੈਂਟ ਜ਼ਿਆਦਾ ਆ ਗਈ, ਜਾਂ ਐਜੂਕੇਸ਼ਨ ਜ਼ਿਆਦਾ ਆ ਗਈ ਆ, ਪਰ ਐਜੂਕੇਸ਼ਨ ਤੇ ਇਹਨਾਂ ਚੀਜ਼ਾਂ ਨੂੰ ਨਹੀਂ ਮੁਕਾਉਂਦੀ। ਨਹੀਂ ਜੀ ਤੇ ਇਹ ਕੀ ਵਜ੍ਹਾ ਬਣੀ ਹੁਣ ਤੇ ਪਹਿਲੇ ਵਾਲੇ ਦੌਰ ਨੂੰ ਜਦੋਂ ਕੰਪੈਰੀਟਿਵਲੀ ਵੇਖਦੇ ਆ ਆਪਾਂ ਰੈਤਲ ਨੂੰ ਵੇਖਦੇ ਆ ਉਹਦੇ ਵਿੱਚ ਇੱਕ ਤੇ ਤੁਸੀਂ ਸੁਣਾਇਆ ਇੱਕ ਰਾਤੀ ਜਿਹੜੀ ਤੁਸੀਂ ਸੁਣਾਈ ਸੀ ਉਸੇ ਰੈਤਲ ਤੇ ਜੀ ਜੀ ਹਾਂਜੀ ਉਹ ਬੜਾ ਉਹਨੂੰ ਮੁਤਵਾਜ਼ਨ ਜਿਹਾ ਕਰਦੀ ਉਸ ਦੌਰ ਨੂੰ ਤੇ ਇਸ ਦੌਰ ਨੂੰ। ਜੀ 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 ਇਹ ਨਾ ਜੀ ਅਸਲ 'ਚ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਜੀ ਉਧਰਲੇ ਪੰਜਾਬ ਤੇ ਇੱਧਰਲੇ ਪੰਜਾਬ ਦੀ ਅਸਲ ਵਜ੍ਹਾ ਇਹ ਆ ਕਿ ਤੁਸੀਂ ਵੀ ਚੂੰਕਿ ਜ਼ਿਮੀਂਦਾਰਾਂ ਨਾਲ ਹੀ ਤੁਹਾਡਾ ਵੀ ਤਲਕ ਆ, ਉਧਰ ਜਿਹੜਾ ਜ਼ਿਮੀਂਦਾਰਾ ਹੋ ਰਿਹਾ ਨਾ ਜੀ ਉਹ ਗਵਰਨਮੈਂਟ ਦੀ ਸਰਪ੍ਰਸਤੀ 'ਚ ਹੋ ਰਿਹਾ। ਤੁਸੀਂ ਟਿਊਬਵੈੱਲਾਂ ਦਾ ਹਿਸਾਬ ਲਾ ਲਓ, ਉਧਰ ਦਾ ਤੇ ਇੱਧਰ ਦਾ, ਖਾਦਾਂ ਦਾ ਹਿਸਾਬ ਲਾ ਲਓ, ਬੀਜਾਂ ਦਾ ਹਿਸਾਬ ਲਾ ਲਓ, ਉਹ ਕਿੱਥੇ ਚਲੇ ਗਏ, ਅਸੀਂ ਕਿੱਥੇ ਆ। ਇਹ ਚੂੰਕਿ ਉਧਰ ਗਵਰਨਮੈਂਟ ਦੀ ਸਰਪ੍ਰਸਤੀ ਹੈ ਇਸ ਕਰਕੇ ਉਹਨਾਂ ਦਾ ਜ਼ਿਮੀਂਦਾਰਾ ਰੂਚ ਤੇ ਜਾ ਰਿਹਾ, ਅਸੀਂ ਤਾਂ ਉੱਥੇ ਹੀ ਫਸੇ ਆ। ਕਪਾਹ ਲਾ ਲਈ ਜਾਂ ਗੰਦਮ ਲਾ ਲਈ ਤੇ ਸਾਡੀ ਗੰਦਮ ਦੀ ਐਵਰੇਜ ਵੀ ਉਹੀ ਆ 30-40, ਉਹ ਦੇਖ ਲਓ ਤੁਸੀਂ 80-90 ਤੇ ਪਹੁੰਚ ਗਏ ਆ। ਉਹ ਤੁਹਾਡੀ ਗੱਲ ਠੀਕ ਆ ਕਿਉਂਕਿ ਉਹਨਾਂ ਦਾ ਜਦੀਦ ਨਿਜ਼ਾਮ ਆ, ਉਹ ਉੱਪਰ ਜਾ ਰਿਹਾ। ਇਹਦਾ ਮੇਰਾ ਖਿਆਲ ਇਹਦਾ ਨਾ ਪੈਸੇ ਨਾਲ ਤਲਕ ਆ ਨਾ ਐਜੂਕੇਸ਼ਨ ਨਾਲ ਤਲਕ ਆ, ਵੀ ਜਿੱਦਤ ਲੈਣ ਦੀ। ਹਾਂਜੀ ਇਹ ਜਿੱਦਤ ਲੈਣ ਦੀ ਇਹ ਸੋਚ ਦਾ ਤਲਕ ਆ ਜੀ। ਇਹ ਜਿੰਨੀ ਦੇਰ ਤੱਕ ਤੁਸੀਂ ਦੇਖੋ ਅੱਲਾ ਦੀ ਜ਼ਾਤ ਨੇ ਆਪਣੀ ਕਿਤਾਬ 'ਚ ਫਰਮਾਇਆ ਕਿ ਮੇਰੀ ਕਾਇਨਾਤ 'ਚ ਗੌਰ ਫਿਕਰ ਕਰੋ। ਨਵੇਂ ਜ਼ਮਾਨੇ ਨਾਲ ਸਾਨੂੰ ਚੱਲਣਾ ਪੈਣਾ ਵਾ ਕਿਉਂਕਿ ਕੋਈ ਵੀ ਕਾਫਲਾ ਜਾ ਰਿਹਾ ਵਾ, ਜਿਹੜਾ ਸਲੋ ਚੱਲੇਗਾ ਉਹ ਵੀ ਇਕੱਲਾ ਰਹਿ ਜਾਏਗਾ, ਜਿਹੜਾ ਬਹੁਤਾ ਤੇਜ਼ ਚੱਲੇਗਾ ਉਹ ਵੀ ਇਕੱਲਾ ਰਹਿ ਜਾਏਗਾ। ਉਹਦੇ ਨਾਲ ਤਾਂ ਸਾਨੂੰ ਟੁਰਨਾ ਪੈਣਾ ਨਾ ਜੀ, ਜਿਹੜਾ ਦੌਰ ਆ ਰਿਹਾ ਉਹਦੇ ਨਾਲ ਸਾਨੂੰ ਚੱਲਣਾ ਪੈਣਾ, ਫਿਰ ਹੀ ਅਸੀਂ ਜ਼ਮਾਨੇ ਨਾਲ ਜਾ ਸਕਦੇ ਹਾਂ। ਉਸ ਚੱਲਣ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਬਹੁਤੀ ਤੇਜ਼ ਦੀ ਕੋਸ਼ਿਸ਼ 'ਚ ਤੇ ਵਾਹਵਾ ਪਿਛਾਂ ਰਹਿ ਗਏ, ਪਿੱਛੇ ਰਹਿ ਬਹੁਤਾ ਤੇਜ਼ ਚੱਲਣ ਦੀ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ। ਅਸੀਂ ਆਨੇ ਆ ਵੀ ਉਹ ਕਰਜ਼ਾ ਲੈ ਲਈਏ, IMF ਕੋ ਲੈ ਲਈਏ ਤੇ ਉਹਦੇ ਆਪਾਂ ਬੰਬ ਤੇ ਬੰਦੂਕਾਂ ਖਰੀਦ ਲਈਏ, ਅਸਲਾ ਖਰੀਦ ਲਈਏ, ਡਿਵੈਲਪਮੈਂਟ ਦੇ ਨਾਲ ਆਈਏ। ਡਿਵੈਲਪਮੈਂਟ ਨਾਲ ਹੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਲੇਕਿਨ ਜਿੰਨੀ ਦੇਰ ਤੱਕ ਅਸੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਕਰਜ਼ੇ ਨਾਲ ਤੁਸੀਂ ਕਿਵੇਂ ਤਰੱਕੀ ਕਰ ਸਕਦੇ ਹੋ। ਹਜ਼ਰਤ ਅਲੀ ਰਜ਼ੀ ਅੱਲਾ ਫਰਮਾਇਆ ਨਾ, ਜਾ ਰਿਹਾ ਸੀ ਅੱਗੇ ਕਸਾਈ ਗੋਸ਼ਤ ਲਾ ਕੇ ਬੈਠਾ, ਉਹਨੇ ਆਵਾਜ਼ ਮਾਰੀ ਕਿ ਅਲੀ ਅੱਜ ਮੈਂ ਗੋਸ਼ਤ ਬੜਾ ਚੰਗਾ ਕੀਤਾ ਤੇ ਲੈ ਜਾਓ। ਆਪ ਨੇ ਕਿਹਾ ਕਿ ਮੇਰੀ ਜੇਬ ਇਜਾਜ਼ਤ ਨਹੀਂ ਦਿੰਦੀ ਤੇ ਆਪ ਨੇ ਕਿਹਾ ਵੀ ਮੈਂ ਤੈਨੂੰ ਆਧਾਰ ਕਰ ਲੈਣਾ, ਤੁਸੀਂ ਮੈਨੂੰ ਦੁਬਾਰਾ ਦੇ ਦਿਆ ਜੇ। ਆਪ ਨੇ ਜਵਾਬ ਦਿੱਤਾ ਵੀ ਇਹ ਜਿਹੜਾ ਮੈਂ ਤੇਰੇ ਨਾਲ ਆਧਾਰ ਕਰਨਾ ਆਪਣੇ ਪੇਟ ਨਾਲ ਕਿਉਂ ਨਾ ਕਰ ਦਵਾਂ, ਅਗਰ ਮੈਂ ਪੇਟ ਨਾਲ ਕਰ ਲਾਂਗਾ ਤਾਂ ਮੈਨੂੰ ਜ਼ਿਲਤ ਨਾ ਉਠਾਉਣੀ ਪੈਗੀ। ਅਗਰ ਇਹੀ ਸੋਚ ਅਸੀਂ ਸੋਚ ਲਈਏ ਕਿ ਅਸੀਂ ਕਰਜ਼ਾ ਨਹੀਂ ਬਾਹਰੋਂ ਲੈਣਾ, ਜੋ ਸਾਡੇ ਕੋਲ ਹੈਗਾ ਉਹਦੇ ਨਾਲ ਗੁਜ਼ਾਰਾ ਕਰਨਾ, ਅਸੀਂ ਵੀ ਅੱਗੇ ਜਾ ਸਕਦੇ ਹਾਂ। ਲੇਕਿਨ ਅਸੀਂ ਇਹ ਸੋਚਦੇ ਨਹੀਂ, ਅਸੀਂ ਤੇ ਕਰਜ਼ੇ ਨਾਲ ਤੁਸੀਂ ਤਰੱਕੀ ਕਿਵੇਂ ਕਰ ਸਕਦੇ ਹੋ ਜੀ, ਕਿਉਂਕਿ ਮਕਰੂਜ਼ ਲੋਕ ਤੇ ਗੁਲਾਮ ਹੋ ਜਾਂਦੇ ਆ ਜੀ। ਉਹ ਅਸਲ 'ਚ ਗੱਲ ਇਹ ਹੈ ਨਾ ਵੀ ਸਾਡੇ ਜਿਹੜੇ ਬੈਠੇ ਆ ਨਾ 2-3 ਜਿਹੜੇ ਉੱਚੀਆਂ ਸੀਟਾਂ ਤੇ ਬੈਠੇ ਆ, ਹਾਂਜੀ, ਉਹ ਆਂਦੇ ਵੀ ਇਹ ਤਾਂ ਭਾਵੇਂ ਭੁੱਖੇ ਰਹਿਣ, ਸਾਡਾ ਢਿੱਡ ਨਹੀਂ ਭੁੱਖਾ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਨਹੀਂ ਜੀ ਨਾ ਦੇਖੋ ਨਾ ਜੀ, ਢਿੱਡ ਦਾ ਦੋਜ਼ਖ ਤੇ ਕਬਰ ਦੀ ਮਿੱਟੀ ਨੇ ਭਰਨਾ ਵਾ। ਤੁਸੀਂ ਜਿੰਨਾ ਵੀ ਇਕੱਠਾ ਕਰ ਲਓਗੇ, ਕਿਉਂਕਿ ਇਨਸਾਨ ਦਾ ਨਫਸ ਤੇ ਹੋਰ ਮੰਗੇਗਾ, ਉਹ ਕਹੇਗਾ ਹੋਰ ਲਿਆ। ਉਹ ਤੇ ਨਾਲੇ ਜਿਹੜੇ ਜਦੋਂ ਦੇ ਖਾਦਮ ਜਿਹੜੇ ਨਾ ਜੀ, ਜਦੋਂ ਦੇ ਜਿੰਨੀ ਦੇਰ ਤੱਕ ਹਾਕਮ ਖਾਦਮ ਰਹੇ ਆ ਉਨੀ ਦੇਰ ਤੱਕ ਮੁਆਸ਼ਰਾ ਠੀਕ ਰਿਹਾ। ਜਦੋਂ ਹਾਕਮ ਅਯਾਸ਼ ਬਣੇ ਫਿਰ ਕੌਮ ਦਾ ਇਹੀ ਹਾਲ ਹੋਇਆ ਜਿਹੜਾ ਸਾਡਾ ਹੋ ਗਿਆ। ਤਾਂ ਮੈਂ ਬਸ ਜ਼ਿਆਦਾ ਇਹੀ ਕੋਸ਼ਿਸ਼ ਕਰਦਾ ਵਾਂ ਕਿ ਅੱਜ ਦੀ ਜਿਹੜੀ ਪਿਸੀ ਹੋਈ ਆਵਾਮ ਆ, ਪਰੇਸ਼ਾਨ ਆਵਾਮ ਆ, ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਨੂੰ ਉਜਾਗਰ ਵੀ ਕੀਤਾ ਜਾਵੇ, ਉਹਨਾਂ ਦੀ ਆਵਾਜ਼ ਵੀ ਬੁਲੰਦ ਕੀਤੀ ਜਾਵੇ। ਜਿਵੇਂ ਮੈਂ ਲਿਖਿਆ ਕਿ ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ, ਤੇ ਜਿਹੜੇ ਚੌਧਰੀ ਪੈਂਚ ਕਹਾਵਦੇ ਸੀ ਅੱਜ ਉਹਨਾਂ ਵੀ ਹਿੰਮਤਾਂ ਹਾਰੀਆਂ ਨੇ। ਹਰ ਪਾਸੇ ਭੁੱਖ ਦੇ ਵੈਣ ਪੈਂਦੇ, ਖੁਸ਼ੀ ਹਾਰ ਦੇ ਮੁੱਖ ਤੋਂ ਉੱਡ ਗਈ ਏ। ਜਿਹੜੇ ਪਿਆਰ ਦੇ ਗੀਤ ਅਲਾਪਦੀ ਸੀ ਉਹ ਬੁਲਬੁਲ ਹੀ ਰੁੱਖ ਤੋਂ ਉੱਡ ਗਈ ਏ। ਤੇ ਜਿਨ ਬੇਸਕੂਨੀ ਦਾ ਚਿੰਬੜ ਗਿਆ, ਰੁੱਲ ਗਈਆਂ ਸਭ ਸੂਰਤਾਂ ਪਿਆਰੀਆਂ ਨੇ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਤੇ ਚੰਗੇ ਵੇਲਣੇ ਚੁੱਭੇ ਬੰਦ ਕੀਤੇ, ਉਹ ਕੈਸਾ ਖੰਡ ਦਾ ਵੇਖ ਲਓ ਕਾਲ ਪਿਆ। ਤੇ ਦਾਣੇ ਕੋਠੀਆਂ ਵਿੱਚੋਂ ਮੁੱਕ ਵੀ ਗਏ, ਹਜੇ ਸਿਰ ਉੱਤੇ ਪੂਰਾ ਸਾਲ ਪਿਆ। ਤੇ ਜਿੱਥੋਂ ਲੱਭਦੀ ਖੈਰ ਸੀ ਮੰਗਤਿਆਂ ਨੂੰ, ਉਹ ਬੰਦ ਉਹ ਵੀ ਕਰ ਗਿਆ ਬੂਹੇ ਬਾਰੀਆਂ ਨੇ।
ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਉਹ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਤੇ ਮਾੜੇ ਧਾੜੇ ਦੀ ਗੱਲ ਕੀ ਪੁੱਛਦੇ ਹੋ? ਮਾੜੇ ਧਾੜੇ ਦੀ ਗੱਲ ਕੀ ਧਾੜੇ ਦੀ ਗੱਲ ਕੀ ਪੁੱਛਦੇ ਹੋ? ਦੇਖ ਨਾ, ਇਹ ਲਫ਼ਜ਼ ਮੈਂ ਇਸਤੇਮਾਲ ਕਰਦਾ ਧਾੜੇ, ਪੰਜਾਬੀ ਠੇਠ ਪੰਜਾਬੀ ਉਧਰ ਵੀ ਬੋਲਿਆ ਜਾਂਦਾ, ਇੱਧਰ ਵੀ ਬੋਲਿਆ ਜਾਂਦਾ। ਮਾੜੇ ਧਾੜੇ ਦੀ ਗੱਲ ਕੀ ਪੁੱਛਦੇ ਹੋ? ਇੱਥੇ ਚੌਧਰੀ ਪੈਂਚ ਕੰਗਾਲ ਹੋ ਗਏ, ਮੱਖਣ ਖੀਰ ਮਲਾਈ ਤੇ ਦੂਰ ਦੀ ਗੱਲ, ਲੱਸੀ ਵੇਖੀ ਨੂੰ ਵੀ 12 ਸਾਲ ਹੋ ਗਏ। ਕੀ ਬਾਤ, ਕੀ ਬਾਤ। ਮੱਖਣ ਖੀਰ ਮਲਾਈ ਤੇ ਦੂਰ ਦੀ ਗੱਲ, ਉਹ ਲੱਸੀ ਵੇਖੀ ਨੂੰ ਵੀ 12 ਸਾਲ ਹੋ ਗਏ। ਤੇ ਇੱਥੇ ਢਿੱਡ ਵੀ ਭਰਨੇ ਹੋਏ ਔਖੇ, ਉਹ ਬਾਕੀ ਮੁੱਕੀਆਂ ਖੇਡਾਂ ਸਾਰੀਆਂ ਨੇ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਉਹ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਕਦੀ ਪੰਜਾਬ ਦਾ ਇਹ ਰੀਤ ਸੀ ਪੰਜਾਬ ਦੀ ਕਿ ਪੰਜਾਬੀ ਲੋਕ ਪ੍ਰਾਹੁਣਾ ਵੇਖ ਕੇ ਤੇ ਖੁਸ਼ ਹੋ ਜਾਂਦੇ ਸੀ। ਅੱਜ ਭਲਾ ਕੀ ਹੁੰਦਾ ਵਾ? ਅੱਜ ਇਹ ਹੁੰਦਾ ਕਿ ਹੁਣ ਵੇਖ ਮੱਥੇ ਵੱਟ ਪਾ ਲੈਂਦੇ। ਇੱਥੇ ਮੁੱਕ ਗਈ ਰਸਮ ਪ੍ਰਾਹੁਣਿਆਂ ਦੀ। ਹੁਣ ਵੇਖ ਮੱਥੇ ਵੱਟ ਪਾ ਲੈਂਦੇ, ਇੱਥੇ ਮੁੱਕ ਗਈ ਰਸਮ ਪ੍ਰਾਹੁਣਿਆਂ ਦੀ। ਇਸ ਜ਼ਾਲਮ ਧੂੜ ਮਹਿੰਗਾਈ ਦੀ ਵਿੱਚ ਹੁਣ ਲੁਕ ਗਈ ਰਸਮ ਪ੍ਰਾਹੁਣਿਆਂ ਦੀ। ਹੁਣ ਕੋਈ ਨਹੀਂ ਕਿਸੇ ਦੇ ਕੋਲ ਜਾਂਦਾ, ਉਹ ਸਭੇ ਮੁੱਕੀਆਂ ਰਿਸ਼ਤੇਦਾਰੀਆਂ ਹੀ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਮਹਿੰਗਾਈ ਨੇ ਮੱਤਾਂ ਮਾਰੀਆਂ ਹੀ। ਤੇ ਸ਼ੇਰ ਹੈ ਕਿ ਬੂਹੇ ਜੀਂਦਿਆਂ ਵੇਖ ਲਓ ਬੰਦ ਹੋ ਗਏ, ਓਏ ਅੱਜ ਰਾਠਾਂ ਦੀਆਂ ਹਵੇਲੀਆਂ ਦੇ। ਬੂਹੇ ਜਿਉਂਦਿਆਂ ਹੀ ਵੇਖ ਲਓ ਬੰਦ ਹੋ ਗਏ, ਓਏ ਅੱਜ ਰਾਠਾਂ ਦੀਆਂ ਹਵੇਲੀਆਂ ਦੇ। ਪਿਆਰ ਮਿੱਟੀਆਂ ਦੇ ਵਿੱਚ ਰੋਲ ਦਿੱਤੇ ਮਹਿੰਗਾਈ ਨੇ ਯਾਰਾਂ ਬੇਲੀਆਂ ਦੇ। ਉਹ ਜਿੰਨ ਬੇਸਕੂਨੀ ਦਾ ਚਿੰਬੜ ਗਿਆ, ਰੁੱਲ ਗਈਆਂ ਸੂਰਤਾਂ ਪਿਆਰੀਆਂ ਨੇ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਤੇ ਰੋਣਾ ਧੋਣਾ ਨਸ਼ੁਕਰੀ ਛੱਡ ਕੇ ਤੇ ਆਓ ਮੁੜ ਕੇ ਦੇਸ ਸਵਾਰ ਲਈਏ। ਡੁੱਲੇ ਬੇਰਾਂ ਦਾ ਹਜੇ ਕੀ ਵਿਗੜਿਆ ਵਾ, ਮਿਹਨਤ ਕਰਕੇ ਬਾਗ ਬਹਾਰ ਲਈਏ। ਕਿਉਂਕਿ ਮਾਯੂਸੀ ਫਰਾਉਣ ਦਾ ਵੀ ਤਾਂ ਹੁਕਮ ਨਹੀਂ ਨਾ ਆਇਆ। ਹਾਂਜੀ, ਰੋਣਾ ਧੋਣਾ ਨਸ਼ੁਕਰੀ ਛੱਡ ਕੇ ਤੇ ਆਓ ਮੁੜ ਕੇ ਦੇਸ ਸਵਾਰ ਲਈਏ। ਉਹ ਡੁੱਲੇ ਬੇਰਾਂ ਦਾ ਹਜੇ ਕੀ ਵਿਗੜਿਆ ਵਾ, ਮਿਹਨਤ ਕਰਕੇ ਬਾਗ ਬਹਾਰ ਲਈਏ। ਤੇ ਮੱਖਣ ਜੱਟ ਯਾਰਾ ਸੁੰਝ ਪੈ ਜਾਣੀ, ਚੱਲੇ ਪੰਛੀ ਮਾਰ ਅਡਾਰੀਆਂ ਹੀ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਮਹਿੰਗਾਈ ਨੇ ਮੱਤਾਂ ਮਾਰੀਆਂ ਹੀ। ਤੇ ਆਖਰੀ ਸ਼ੇਰ ਆ ਕਿ ਸੱਚੇ ਰੱਬ ਦਾ ਕੋਈ ਵੀ ਦੋਸ਼ ਨਹੀਂ, ਇਹ ਕਹਿਤ ਲੋਕੋ ਆਪਾਂ ਆਪ ਪਾਏ। ਸੱਚੇ ਰੱਬ ਦਾ ਕੋਈ ਵੀ ਦੋਸ਼ ਨਹੀਂ, ਇਹ ਕਹਿਤ ਲੋਕੋ ਆਪਾਂ ਆਪ ਪਾਏ। ਸਭ ਚੋਰ ਚੱਕੇ ਬਣੇ ਹਾਕਮ, ਲੁੱਟ ਲੁੱਟ ਇਹਨਾਂ ਝੋਲੀ ਪਾਪ ਪਾਏ। ਤੇ ਵਾਰਸ ਸ਼ਾਹ ਦੀ ਗੱਲ ਨੂੰ ਯਾਦ ਰੱਖੋ, ਕਬਰ ਵਿੱਚ ਮੁਸੀਬਤਾਂ ਭਾਰੀਆਂ ਨੇ। ਵਾਰਸ ਸ਼ਾਹ ਮੀਆਂ ਤੇਰੇ ਦੇਸ ਅੰਦਰ ਉਹ ਮਹਿੰਗਾਈ ਨੇ ਮੱਤਾਂ ਮਾਰੀਆਂ ਨੇ। ਜਿਹੜੇ ਚੌਧਰੀ ਪੈਚ ਕਹਾਉਂਦੇ ਸੀ ਅੱਜ ਉਹਨਾਂ ਵੀ ਹਿੰਮਤਾਂ ਹਾਰੀਆਂ ਨੇ। ਅੱਛਾ ਮੱਖਣ ਭਾਈ, ਇਹ ਗੱਲਾਂ ਆਪਾਂ ਕਰਨ ਦੇ ਸਾਂ ਮਹਿੰਗਾਈ ਦੀਆਂ ਤੇ ਇਹ ਸਾਰਾ ਕੁਝ ਵੇਖੋ, ਜਦੋਂ ਆਪਾਂ ਗੱਲ ਕਰਦੇ ਨਾ ਵੀ ਆਪਣੇ ਪਾਕਿਸਤਾਨ ਦੀ, ਆਪਣੇ ਸੂਬੇ ਦੀ, ਆਪਣੇ ਮੁਲਕ ਦੀ ਜੀ, ਇਹਦੇ ਵਿੱਚ ਆਮ ਇਨਸਾਨ ਦਾ ਕਿਰਦਾਰ ਤੇ ਸਾਡੇ ਪੋਲਿਟਿਕਸ ਦਾ ਕਿਰਦਾਰ, ਸਾਡੇ ਉਹਨਾਂ ਅਦਾਰਿਆਂ ਦਾ ਕਿਰਦਾਰ ਕਿਤੇ ਨਾ ਕਿਤੇ ਸਾਰਾ ਮਿਲਦਾ, ਸਾਰਾ ਕੁਝ ਮਿਲਦਾ ਜੀ। ਹੁਣ ਇਲੈਕਸ਼ਨਾਂ ਦਾ ਦੌਰਾ ਆ ਰਿਹਾ। ਹਾਂਜੀ, ਜਦੋਂ ਸਾਨੂੰ ਪਤਾ ਆ ਵੀ ਇਹਨਾਂ ਸਾਡੇ ਲਈ ਕੁਝ ਨਹੀਂ ਕੀਤਾ, ਹਾਂਜੀ, ਪਿਛਲੇ 75 ਵਰ੍ਹਿਆਂ ਤੋਂ ਕੁਝ ਨਹੀਂ ਕੀਤਾ, ਠੀਕ ਹੈ, ਅਸੀਂ ਫਿਰ ਵੀ ਉਹਨਾਂ ਨੂੰ ਚੁਣਨਾ, ਫਿਰ ਵੀ ਉਹਨਾਂ ਨੂੰ ਵੋਟ ਪਾਉਣੇ। ਅਸੀਂ ਇੱਥੇ ਪਿੰਡਾਂ 'ਚ ਲੜਨਾ ਵੀ ਇੱਕ ਦੂਜੇ ਦੇ ਨਾਲ, ਹਾਂ, ਧੜੇਬੰਦੀਆਂ ਵੀ ਬਣਨੀਆਂ, ਰਿਸ਼ਤੇਦਾਰੀਆਂ ਟੁੱਟਣੀਆਂ, ਸਾਰਾ ਕੁਝ ਹੋਣਾ। ਫਿਰ ਉਹ ਬਲੇਮ ਸਾਰਾ ਉਹਨਾਂ ਤੇ ਨਹੀਂ ਨਾ, ਫਿਰ ਸਾਡਾ ਵੀ ਹੈ। ਨਹੀਂ ਜੀ, ਉਹ ਦੇਖੋ, ਉਹ ਤੇ ਮੇਰਾ ਅਗਰ ਅਸੀਂ ਮਜ਼ਹਬ ਵੱਲ ਲਾਈਏ ਤੇ ਸਾਡਾ ਮਜ਼ਹਬੀ ਵੀ ਇਹੀ ਆ ਕਿ ਜਿੱਦਾਂ ਦੀ ਆਵਾਮ ਹੋਏਗੀ ਉਦੋਂ ਦਾ ਹੁਕਮਰਾਨ ਆਏਗਾ। ਬਾਤ ਇਹ ਆ ਕਿ ਅਸੀਂ ਜ਼ਿੰਦਗੀ ਫਰਾਉਣ ਦੀ ਪਸੰਦ ਕਰਦੇ ਹਾਂ, ਆਕਬਤ ਮੂਸਾ ਅਲੈਹਿਸਲਾਮ ਦੀ ਮੰਗਦੇ ਹਾਂ। ਅਸੀਂ ਜ਼ਿੰਦਗੀ ਅਬੂ ਜਾਹਲ ਤਰ੍ਹਾਂ ਗੁਜ਼ਾਰਨਾ ਚਾਹੁੰਦੇ ਹਾਂ, ਔਰ ਜਿਹੜਾ ਰੱਬ ਜਾਂ ਰਾਹਨੁਮਾਵਾ ਹਜ਼ਰਤ ਉਮਰ ਵਰਗਾ ਮੰਗਦੇ ਆ। ਬੇਸਿਕਲੀ ਸਾਨੂੰ ਪਹਿਲੇ ਆਪਣੇ ਆਪ ਨੂੰ ਤਬਦੀਲ ਕਰਨਾ ਪੈਣਾ ਵਾ। ਅਸੀਂ ਬਰਾਦਰੀਆਂ 'ਚੋਂ ਬਾਹਰ ਨਿਕਲੀਏ, ਧੜੇਬੰਦੀਆਂ 'ਚੋਂ ਬਾਹਰ ਨਿਕਲੀਏ, ਖਾਸ ਤੌਰ ਤੇ ਆਪਣੇ ਮੁੱਢਲੇ ਦੇਸ਼ ਬਾਰੇ ਸੋਚੀਏ ਵੀ ਸਾਡੇ ਦੇਸ਼ ਲਈ ਕਿਹੜਾ ਅੱਛਾ ਵਾ। ਫਿਰਕਾ ਪ੍ਰਸਤੀ ਤੋਂ ਬਾਹਰ ਨਿਕਲੀਏ, ਫਿਰਕਾ ਪ੍ਰਸਤੀ ਤੋਂ ਬਾਹਰ ਨਿਕਲੀਏ। ਦੇਖੋ, ਦੁਨੀਆ ਸਾਰੀ ਵੇਖਦੇ ਆ, ਅਸੀਂ ਜਦੋਂ ਆਪਣੇ ਆਪ ਨੂੰ ਵੇਖਦੇ ਆ, 2-3-4 ਮੁਲਕਾਂ ਨੂੰ ਵੇਖਦੇ ਆ, ਆਪਣਾ ਮੁਲਕ ਵੇਖਦੇ ਆ, ਅਫਗਾਨਿਸਤਾਨ ਵੇਖਦੇ ਆ, ਫਿਰ ਜਦੋਂ ਅਸੀਂ ਨਜ਼ਰ ਮਾਰਦੇ ਵੀ ਯਾਰ ਸਾਡੇ ਲਾਗੇ ਲਾਗੇ ਅਰਬ ਨੇ, ਸਾਡੇ ਲਾਗੇ ਲਾਗੇ ਦੂਜੇ ਦੇਸ਼ ਨੇ, ਈਵਨ ਕਿ ਇੰਡੀਆ ਵਾ, ਹਾਂਜੀ, ਈਵਨ ਕਿ 71 'ਚ ਬੰਗਲਾਦੇਸ਼ ਸਾਡੇ ਨਾਲ ਵੱਖਰਾ ਆ। ਅਸੀਂ ਉਹਨੇ ਨੇ ਆਮ ਮਿਸਾਲ ਮਸ਼ਹੂਰ ਸੀ ਵੀ ਜਾ ਤੂੰ ਤੇ ਟਕੇ ਦਾ ਬੰਦਾ ਨਹੀਂ, ਫਿਰ ਆਖਣਾ ਕੋਈ ਭੁੱਖਾ ਬੰਦਾ ਉਹਨੂੰ ਕਹਿਣਾ ਨਾ ਉਹ ਜਾ ਭੁੱਖਿਆ ਬੰਗਾਲੀ ਆ। ਹੁਣ ਤੇ ਉਹ ਮਿਸਾਲਾਂ ਵੀ ਜਿਹੜੀਆਂ ਉਹ ਆਉਂਦੇ ਨੇ ਪੁਰਾਣੀਆਂ ਮਿਸਾਲਾਂ ਜਿਹੜੀਆਂ ਬੜੀਆਂ ਸੱਚੀਆਂ ਹੁੰਦੀਆਂ ਉਹ ਵੀ ਉਲਟ ਹੋ ਗਈਆਂ, ਸਾਡੀ ਕਰਤੂਤ ਨੇ ਉਹ ਵੀ ਉਲਟ ਕਰਤੀਆਂ। ਤੇ ਉਹਦੇ ਵਿੱਚ ਇਹ ਸਾਰੇ ਮਾਮਲਾਤ ਅਸੀਂ ਆਨੇ ਆ ਵੀ ਇਹ ਇੱਕ ਜਿਹੜੀ ਸਾਡੇ ਗਿਰਦ ਸੋਚ ਘਮਾਈ ਗਈ ਹੈ ਨਾ ਵੀ ਅਸੀਂ ਉਹਦੇ ਵਿੱਚ ਹੀ ਰਹਿਣਾ ਵਾ, ਉਹਦੇ ਵਿੱਚ ਹੀ ਰਹਿਣਾ ਵਾ।
ਵੇਖੋ ਇਨਸਾਨ ਜਿਹੜੇ ਨੇ ਅੱਛਾ ਢਿੱਲੋਂ ਸਾਹਿਬ ਤੁਸੀਂ ਗੱਲ ਕਰ ਰਹੇ, ਮੈਂ ਕਹਿੰਦਾ ਕਿ ਸਾਡੇ 'ਚ ਸਿਰਫ ਇੱਕ ਜੁਰਤ ਪੈਦਾ ਹੋਈ ਹੋਵੇ। ਮੈਂ ਤੁਹਾਡੇ ਚੈਨਲ ਦੇ ਥਰੂ ਆਵਾਜ਼ ਪਹੁੰਚਾਉਣਾ ਚਾਹਨਾ ਪੂਰੇ ਪਾਕਿਸਤਾਨ 'ਚ, ਕਮ ਸੇ ਕਮ ਹੁਣ ਇਲੈਕਸ਼ਨ ਆ ਰਿਹਾ ਆ, ਹਰ ਕੈਂਡੀਡੇਟ ਨੂੰ, ਹਰ ਵੋਟਰ ਸਿਰਫ ਇੱਕ ਗੱਲ ਹੀ ਪੁੱਛ ਲਵੇ ਕਿ ਯਾਰ ਬਾਤ ਇਹ ਆ ਕਿ ਤੁਹਾਡੇ ਬੱਚੇ ਜੰਮਦੇ ਹੀ ਲੈਂਡ ਕਰੂਜ਼ਰ 'ਚ ਕਿਉਂ ਬਹਿੰਦੇ ਆ, ਸਾਡੇ ਬੱਚੇ ਪੈਦਾ ਹੁੰਦੇ ਹੀ ਮਕਰੂਜ਼ ਕਿਉਂ ਆ। ਇੱਕੋ ਹੀ ਗੱਲ ਆ ਪੁੱਛ ਲਵੇ, ਮੇਰਾ ਖਿਆਲ ਆ ਕਿ ਕੈਂਡੀਡੇਟ ਨੂੰ ਚਾਨਣ ਹੋ ਜਾਏਗਾ ਕਿ ਕੌਮ ਤਾਲੀਮ ਯਾਫਤਾ ਹੋ ਗਈ ਹੈ, ਸ਼ਊਰ ਯਾਫਤਾ ਹੋ ਗਈ ਹੈ। ਇਹੀ ਸਵਾਲ ਕਰ ਲਵੇ। ਜੱਟ ਸਾਹਿਬ ਇਹ ਵੇਖੋ ਪ੍ਰੋਗਰਾਮ ਕਰੀ ਦੇ ਨੇ ਇਸੇ ਲਈ ਵੀ ਸੇਧ ਦੇਣ ਲਈ, ਲੋਕਾਂ ਨੂੰ ਅਵੇਅਰਨੈਸ ਦੇਣ ਲਈ ਵੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਆਪਣੇ ਪੰਜਾਬ ਦੀ ਹੱਦ ਤੱਕ, ਆਪਣੇ ਮੁਲਕ ਦੀ ਹੱਦ ਤੱਕ, ਆਪਣੀ ਪੰਜਾਬੀਅਤ ਦੀ ਹੱਦ ਤੱਕ। ਗੱਲਾਂ ਸਾਡੇ ਸੁਣਨ ਵਾਲੇ ਜਿਹੜੇ ਨੇ ਰੈਤਲ ਸਾਡੇ ਪੋਡਕਾਸਟ ਦੀ ਵੇਖਣੇ, ਅਸੀਂ ਉਹ ਥੋੜੇ ਜਿਹੇ ਪੋਲੀਟਿਕਸ ਆ ਚਲੇ ਗਏ। ਚਲੋ ਕੋਈ ਨਹੀਂ, ਨਿੱਕੀ ਜੀ ਗੱਲ। ਹਾਂਜੀ ਬਿਲਕੁਲ ਜੀ। ਮੈਨੂੰ ਜ਼ਰੂਰ ਜੋ ਤੁਹਾਨੂੰ ਲੱਗਦਾ ਵਖਰੇਵਾਂ ਲੱਗਦਾ ਨਾ ਪਹਿਲੀ ਰੈਤਲ ਤੇ ਹੋਣ ਵਾਲੀ ਰੈਤਲ ਦਾ, ਉਹ ਜੋ ਤੁਹਾਡੇ ਸ਼ਾਇਰੀ ਦੇ ਵਿੱਚ, ਉਹ ਇੱਕ ਵਾਰੀ ਸ਼ੇਅਰ ਕਰਿਓ। ਬੜਾ ਵਧੀਆ ਜਿਹਾ ਮੈਂ ਪੇਸ਼ ਕਰਦਾ ਜੀ। ਮੈਂ ਤੁਹਾਨੂੰ ਕੋਈ 50 ਸਾਲ ਪਿੱਛੇ ਲਿਜਾਣਾ ਚਾਹਨਾ ਵਾਂ, ਔਰ ਮੈਂ ਯਕੀਨ ਕਰਦਾ ਕਿ ਅਗਰ ਤੁਸੀਂ ਗੌਰ ਨਾਲ ਸੁਣੋਗੇ ਤੁਹਾਨੂੰ 50 ਸਾਲ ਪਹਿਲੇ ਦਾ ਪੰਜਾਬ ਨਜ਼ਰ ਆਏਗਾ। ਬੋਲਾ ਕਿ ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਉਹ ਜਿਹੜੀਆਂ ਘੱਗਰੇ ਪਾਉਂਦੀਆਂ ਸੀ ਉਹ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ, ਤੇ ਰਲ ਮਿਲ ਕੇ ਹੀ ਖੇਡਦੇ ਸੀ ਉਹ ਸਭ ਗੱਭਰੂ ਮੁੰਡੇ ਕੁੜੀਆਂ ਜੀ, ਤੇ ਬੜੇ ਭਰੋਸੇ ਵਾਲੀਆਂ ਤਾਰਾਂ ਉਹ ਨਾਲ ਦਿਲਾਂ ਦੇ ਜੁੜੀਆਂ ਜੀ। ਉਹ ਸਭ ਦੇ ਹੁਣ ਅਤਬਾਰ ਗਵਾਚੇ, ਸਭ ਸਚਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਕਿਸੇ ਹਾਲ ਵਿੱਚ ਸ਼ੁਕਰ ਨਹੀਂ ਕਰਨਾ, ਉਹ ਕਿਹਨੇ ਸਬਕ ਪੜ੍ਹਾ ਦਿੱਤਾ ਏ। ਹਯਜ ਦੀ ਇਸ ਹਿਰਸ ਜ਼ਾਲਮ ਨੇ ਉਹ ਵੀਰ ਨਾਲ ਵੀਰ ਲੜਾ ਦਿੱਤਾ ਏ। ਜਿਹੜੀਆਂ ਮਾਵਾਂ ਵਰਗੀਆਂ ਸੀ ਹੁਣ ਉਹ ਭਰਜਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਢਿੱਲੋਂ ਸਾਹਿਬ ਕਹਿੰਦੇ ਸੀ ਭਰਜਾਈ ਜਿਹੜਾ ਲਫ਼ਜ਼ ਆ ਨਾ, ਇਹ 'ਚ ਦੋ ਰਿਸ਼ਤੇ ਲੁਕੇ ਹੋਏ ਆ। ਅਗਰ ਵੱਡੀ ਆ ਤੇ ਚੋਂ ਮਾਂ ਦਿਸਦੀ ਆ, ਛੋਟੀ ਆ ਤੇ ਭੈਣ ਦਿਸਦੀ ਆ। ਤਾਂ ਮੈਂ ਲਿਖਿਆ ਕਿ ਜਿਹੜੀਆਂ ਮਾਵਾਂ ਵਰਗੀਆਂ ਸਨ ਹੁਣ ਉਹ ਭਰਜਾਈਆਂ ਜਾਂਦੀਆਂ ਰਹੀਆਂ। ਗੁੱਲੀ ਡੰਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਬੋੜ ਦੀ ਛਾਂ ਵਿੱਚ ਡੱਬ ਨੇ ਪੈ ਗਏ, ਉਹ ਸੁੱਕ ਗਏ ਬੇਲੇ ਘਾਵਾਂ ਦੇ। ਕਿੱਥੇ ਧੀਆਂ ਰਾਣੀਆਂ ਟੁਰ ਗਈਆਂ, ਉਹ ਕਿੱਥੇ ਗੱਭਰੂ ਮਾਵਾਂ ਦੇ। ਦੇਸ ਪੰਜਾਬ ਦੀ ਰਹਿਤਲ ਬਦਲੀ, ਉਹ ਮਿੱਠੀਆਂ ਵਾਈਆਂ ਜਾਂਦੀਆਂ ਰਹੀਆਂ। ਉਹ ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ 6-6 ਵਾਰੀ ਚਾਹਾਂ ਪੱਕਦੀਆਂ, ਉਹ ਚੁੱਲ੍ਹੇ ਧੁਖਦੇ ਰਹਿੰਦੇ ਆ। ਉਹ ਪੱਤੀ ਮਿੱਠਾ ਖੰਡ ਨਹੀਂ ਹੈਗੀ, ਸਾਹ ਵੀ ਸੁੱਕਦੇ ਰਹਿੰਦੇ ਆ। ਉਹ ਘੋਟ ਘੋਟ ਜੋ ਪੀਂਦੇ ਸੀ ਹੁਣ ਉਹ ਸਰਦਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਗੁੱਤ ਪਰਾਂਦਾ ਮਾਜ਼ੀ ਹੋ ਗਿਆ, ਉਹ ਸਿਰ ਤੋਂ ਚੁੰਨੀ ਲੈ ਗਈ ਏ। ਉਹ ਧੀ ਦੇ ਸਾਰੇ ਦੁਖੜੇ ਲੋਕੋ, ਉਹ ਅੰਬੜੀ ਜਿਗਰ ਤੇ ਸਹਿ ਗਈ ਏ। ਤੇ ਆਪੇ ਵਰ ਹੁਣ ਲੱਭ ਲੈਂਦੀਆਂ, ਉਹ ਸ਼ਗਨ ਸ਼ਨਾਈਆਂ ਜਾਂਦੀਆਂ ਰਹੀਆਂ। ਘੋਲ ਤੇ ਕੌਡੀ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਨਫ਼ਰਤ ਨੇ ਸਭ ਰਿਸ਼ਤੇ ਹੀ ਖੋਲ੍ਹਿਆ, ਉਹ ਬਦਲ ਗਏ ਨੇ ਮਾਮੇ ਚਾਚੇ। ਢਿੱਲੋਂ ਸਾਹਿਬ ਅੱਲਾ ਦੀ ਕਸਮ ਪੰਜਾਬ ਦੇ ਬੜੇ ਖੂਬਸੂਰਤ ਰਿਸ਼ਤੇ ਸੀ ਜਿਹੜੇ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਦੇ। ਮਾਮੇ ਚਾਚੇ, ਫੁੱਫੀਆਂ, ਮਾਸੀਆਂ, ਤਾਈਆਂ, ਤਾਏ, ਇਹ ਐਸੇ ਰਿਸ਼ਤੇ ਸੀ, ਇਹ ਜਿਹੜੇ ਨਵੇਕਲੇ ਰਿਸ਼ਤੇ ਸੀ, ਇਹਨਾਂ ਦਾ ਵੀ ਤਕੱਦਸ ਅੱਜ ਖਤਮ ਹੋ ਗਿਆ ਵਾ। ਤਾਂ ਇਹ ਘੁੱਟਣਾ, ਤਾਂ ਇਹ ਅਫਰਾ ਤਫਰੀ ਆ। ਤਾਂ ਮੈਂ ਲਿਖਿਆ ਕਿ ਨਫ਼ਰਤ ਨੇ ਸਭ ਰਿਸ਼ਤੇ ਹੀ ਖੋਲ੍ਹਿਆ। ਉਹ ਬਦਲ ਗਏ ਨੇ ਮਾਮੇ ਚਾਚੇ, ਤੇ ਵੀਰ ਵੀ ਡੋਲੀਆਂ ਟੋਰਦੇ ਨਹੀਂ ਹੁਣ। ਉਹ ਭੈਣਾਂ ਦੇ ਵੀ ਮਾਣ ਗਵਾਚੇ, ਉਹ ਜਿਹੜੀਆਂ ਗੈਰਤਾਂ ਪਾਲਦੀਆਂ ਸਨ ਉਹ ਮਾਂ ਜਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਪੈਂਟ ਕੋਟ ਇੱਥੇ ਆਮ ਹੋਏ ਨੇ, ਨਜ਼ਰ ਨਹੀਂ ਆਉਂਦੇ ਖੁੱਸੇ ਲਾਚੇ। ਤੇ ਫੀਟਰਾਂ ਦੇ ਵਿੱਚ ਦੁੱਧ ਪਿਆਉਂਦੀਆਂ, ਪਰਵਰਿਸ਼ ਦੇ ਉਹ ਤੌਰ ਗਵਾਚੇ। ਤੇ ਜਿੰਨਾ ਪਾਕ ਮੁਹੰਮਦ ਪਾਲੇ ਉਹ ਹੁਣ ਦਾਈਆਂ ਜਾਂਦੀਆਂ ਰਹੀਆਂ। ਉਹ ਜਦੋਂ ਮਾਂ ਬੱਚੇ ਨੂੰ ਦੁੱਧ ਹੀ ਨਹੀਂ ਪਿਲਾਊਗੀ, ਬੱਚਾ ਕੱਲ੍ਹ ਨੂੰ ਅਦਬ ਕੀ ਕਰੂਗਾ ਉਹਦਾ। ਜਦੋਂ ਉਹਨੇ ਦੁੱਧ ਹੀ ਨਹੀਂ ਪਿਲਾਇਆ, ਮਾਂ ਉਹਦੇ ਰਗਾਂ 'ਚ ਮਾਂ ਦਾ ਦੁੱਧ ਹੀ ਨਹੀਂ ਹੈਗਾ, ਕੱਲ੍ਹ ਨੂੰ ਮਾਂ ਕੀ ਉਹਦੇ ਤੋਂ ਭਰੋਸਾ ਕਰੇਗੀ ਕੱਲ੍ਹ ਨੂੰ ਮੈਨੂੰ ਸਾਂਭੂਗਾ। ਜਿੰਨਾ ਪਾਕ ਮੁਹੰਮਦ ਪਾਲੇ ਉਹ ਹੁਣ ਦਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਜਿਹੜੇ ਸੱਜਦੇ ਯਾਰਾਂ ਨਾਲ ਸੀ ਉਹ ਮੇਲੇ ਪਰਤ ਕੇ ਆਉਣੇ ਨਹੀਂ। ਮੱਖਣ ਜੱਟ ਯਾਰਾ ਚੁੱਪ ਕਰ ਜਾ, ਉਹ ਵੇਲੇ ਪਰਤ ਕੇ ਆਉਣੇ ਨਹੀਂ। ਤੇ ਜਿਨ੍ਹਾਂ 'ਚੋਂ ਮਾਂ ਦਿਸਦੀ ਸੀ ਉਹ ਮਾਸੀਆਂ ਤਾਈਆਂ ਜਾਂਦੀਆਂ ਰਹੀਆਂ। ਮਾਲ ਹਰਾਮ ਦਾ ਖਾਈ ਜਾਂਦੇ, ਨੇਕ ਕਮਾਈਆਂ ਜਾਂਦੀਆਂ ਰਹੀਆਂ। ਤੇ ਨਵੇਂ ਹੁਣ ਕੰਬਲੇ ਆ ਗਏ, ਉਹ ਲੇਫ ਤਲਾਈਆਂ ਜਾਂਦੀਆਂ ਰਹੀਆਂ।
ਤੇ ਜਿਹੜੀਆਂ ਹੁੰਦੀਆਂ ਢੱਗਿਆਂ ਨਾਲ ਸੀ ਹੁਣ ਉਹ ਵਾਹੀਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣ ਹੋ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਜਿਹੜੀਆਂ ਘੱਗਰੇ ਪਾਉਂਦੀਆਂ ਸਨ ਉਹ ਬੁੱਢੀਆਂ ਮਾਈਆਂ ਜਾਂਦੀਆਂ ਨੇ। ਵਾਹ ਵਾਹ ਵਾਹ, ਕੀ ਬਾਤ ਕੀ ਬਾਤ। ਉਹ ਪੁਰਾਣੇ ਦੌਰ ਦਾ ਉਹ ਵੇਲਾ, ਹਾਂਜੀ ਉਹ ਵੇਲਾ ਹਾਂਜੀ। ਵੀ ਕੁਛ ਤੇ ਉਹ ਵੇਲਾ ਵੀ ਜਿਹੜਾ ਅਸੀਂ ਵੇਖਿਆ, ਕੁਛ ਉਹ ਵੇਲਾ ਜਿਹੜਾ ਸਾਡੇ ਤੋਂ ਵੀ ਪਹਿਲੇ ਸੀ, ਅਲੋਪ ਹੋ ਗਿਆ। ਹਾਂਜੀ। ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਸੀ ਇਹ ਕਿਤੇ ਨਾ ਕਿਤੇ ਸਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਵੇਅਰਨੈਸ ਐਸੀ ਹੁੰਦੀ, ਮੈਨੂੰ ਦੀਆਂ ਕੁਛ ਚੀਜ਼ਾਂ ਜਿਹੜੀਆਂ ਨਾ ਉਹਦੀ ਸੰਭਾਲ ਕੀਤੀ ਹੁੰਦੀ। ਹਾਂਜੀ, ਜਿਵੇਂ ਟਿੰਡਾਂ ਸਨ, ਹਾਂਜੀ। ਹੁਣ ਫਲਿਆਂ ਦੀ ਗੱਲ ਕਰਦੇ ਨਾ, ਫਲੇ ਸਾਡੇ ਤੋਂ ਪਹਿਲੇ ਦੇ ਉਹ ਕਿਸ ਤਰ੍ਹਾਂ ਵਗਦੇ ਹੁੰਦੇ ਸੀ। ਹਾਂਜੀ ਹਾਂਜੀ। ਇਹ ਡਿਜੀਟਲ ਦੌਰ ਉਹਦਾ ਨਹੀਂ ਹਨ ਤੇ ਉਹ ਵੇਖਣ ਦਾ ਹੋਣ ਵਾਲਾ। ਜਦੋਂ ਬਾਬਿਆਂ ਨਾਲ ਗੱਲ ਕਰਦੇ ਆ ਨਾ, ਉਹ ਫਲੇ ਇਹ ਨਾ ਜੀ ਦੇ ਲੂੰ ਕੰਢੇ ਖੜੇ ਹੋ ਜਾਂਦੇ। ਮੈਂ ਕਹਿੰਦਾ ਜੀ, ਮੈਂ ਖਾਸ ਤੌਰ ਤੇ ਜਿਹੜੇ ਬਜ਼ੁਰਗ 80-90 ਸਾਲ ਦੇ ਨਾ ਜੀ, ਮੈਂ ਜਦੋਂ ਉਹਨਾਂ ਨੂੰ ਪੇਸ਼ ਕਰਦਾ ਵਾਂ ਕਿ ਟਿੰਡਾਂ ਵਾਲੇ ਖੂਹ ਦੀਆਂ ਲੋਕੋ ਯਾਦਾਂ ਬਾਕੀ ਰਹਿ ਗਈਆਂ ਨੇ, ਜਦੋਂ ਮੈਂ ਟਿੰਡਾਂ ਵਾਲਾ ਖੂਹ ਦਾ ਨਾਂ ਲੈਣਾ ਨਾ, ਢਿੱਲੋਂ ਸਾਹਿਬ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਔਰ ਯਕੀਨ ਕਰੋ ਸਿਸਕੀਆਂ ਤੇ ਆ ਜਾਂਦੇ ਆ ਔਰ ਇੰਜ ਲੱਗਦਾ ਜੇ ਉਹਨਾਂ ਦੇ ਕਲੇਜੇ ਨੂੰ ਹੱਥ ਪੈ ਗਿਆ ਵਾ। ਭਾਵੇਂ ਮੁਸ਼ਕਿਲ ਵੇਲਾ ਸੀ, ਫਜਣੀ ਜਾ ਕੇ ਟਿੰਡਾਂ ਵਾਲਾ ਖੂਹ ਜੋੜ ਲੈਣਾ, ਸ਼ਾਮ ਤੱਕ ਇੱਕ ਵਿਗਾ ਭਰਨਾ ਮੁਸ਼ਕਿਲ ਕੰਮ ਸੀ ਨਾ। ਪਤਾ ਨਹੀਂ ਉਹਦੇ 'ਚ ਚਾਸ਼ਣੀ ਕਿੰਨੀ ਸੀ, ਉਹ 'ਚ ਮਿਠਾਸ ਕਿੰਨੀ ਸੀ, ਉਹ ਵੇਲਾ ਕਿੰਨਾ ਖੂਬਸੂਰਤ ਸੀ ਕਿ ਜਿਨ੍ਹਾਂ ਨੇ ਉਹ ਖੂਹ ਚਲਾਏ ਆ ਉਹਨਾਂ ਦੇ ਕਲੇਜੇ ਨੂੰ ਰੁੱਗ ਪੈ ਜਾਂਦਾ ਵਾ। ਉਹ ਜਦੋਂ ਮੈਂ ਕਹਿੰਦਾ ਨਾ ਟਿੰਡਾਂ ਵਾਲੇ ਖੂਹ ਦੀਆਂ ਲੋਕੋ ਯਾਦਾਂ ਬਾਕੀ ਰਹਿ ਗਈਆਂ ਨੇ, ਉਸ ਤੇਰੇ ਮਹਿਖਾਨੇ ਦੀਆਂ ਸਾਕੀ ਯਾਦਾਂ ਰਹਿ ਗਈਆਂ ਨੇ। ਤੇ ਪਾਣੀ ਆਪ ਹਯਾਤ ਸੀ ਉਹਦਾ, ਉਹ ਵਾਰੀਆਂ ਲਾਈਆਂ ਜਾਂਦੀਆਂ ਰਹੀਆਂ। ਅੱਡਾ ਖੱਡਾ ਖੇਡਣ ਹੋ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਕੀ ਬਾਤ, ਕੀ ਉਹਨਾਂ ਦੇ ਕਲੇਜੇ ਨੂੰ ਹੱਥ ਪੈ ਜਾਂਦਾ ਉਹਨਾਂ ਬਜ਼ੁਰਗਾਂ ਦੇ ਨੂੰ। ਇਹ ਚੀਜ਼ਾਂ ਮੈਂ ਉਜਾਗਰ ਕਰਦਾ ਜੀ। ਕੀ ਬਾਤ, ਕੀ ਬਾਤ। ਹੁਣ ਤੇ ਉਹ ਹੈ ਕੁਛ ਨਹੀਂ ਨਾ, ਸਾਰਾ ਕੁਛ ਹੀ। ਅੱਛਾ, ਇਹ ਨਾ ਜੀ ਲਾਹੌਰ ਨਾ ਜੇ ਮਸੂਦ, ਸ਼ੀਰੀ ਮਸੂਦ ਸੀ, ਮਸੂਦ ਖੱਦਰਪੋਸ਼ ਦੀ ਬੇਟੀ ਸ਼ੀਰੀ ਮਸੂਦ, ਉਹ ਪੰਜਾਬੀ ਖੋਜਗਾਰ ਉਹਨੇ ਬਣਾਇਆ ਸੀ। ਮੈਨੂੰ ਵੀ ਉਦੋਂ ਉਹਨਾਂ ਨੇ ਉਸ ਦੌਰ 'ਚ ਦਾਵਤ ਦਿੱਤੀ। ਗਜ਼ਾਲੀ ਸਾਹਿਬ ਆਰਟਿਸਟ ਨੇ, ਗੁਜਰੇ ਮੁਸੱਵਰ ਅਦੀਬ ਔਰ ਸ਼ਾਇਰ ਨੇ ਬਹੁਤ ਬੜੇ, ਉਹਨਾਂ ਦੇ ਰਾਹੀਂ ਉਦੋਂ ਉਹਨਾਂ ਨਾਲ ਰਾਬਤਾ ਹੋਇਆ ਸੀ। ਉਹ ਕੋਈ ਕੋਸ਼ਿਸ਼ ਕਰ ਰਿਹਾ ਸੀ ਇੰਜ ਦੀ ਕਿ ਵਿਰਸਾ ਮਹਿਫੂਜ਼ ਕੀਤਾ ਜਾਵੇ। ਲਲਿਆਣੀ ਕਸੂਰ 'ਚ ਬਣਾਇਆ ਪੰਜਾਬੀ ਖੋਜਗਾਰ। ਹਾਂ, ਪੰਜਾਬੀ ਖੋਜਗਾਰ। ਇਕਬਾਲ ਕੈਸਰ ਸਾਹਿਬ ਨੇ ਉਹਨੂੰ, ਬਾਕੀ ਹੋਰ ਦੋਸਤ ਨੇ ਉਹਨਾਂ ਦੇ ਲਾਹੌਰ। ਹਾਂ, ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਤੇ ਹੈ ਆ, ਐਪਰੀਸ਼ੀਏਟ ਉਹਨਾਂ ਨੂੰ ਕਰਦੇ ਆ ਕਿ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਕਿ ਟਿੰਡਾਂ ਵਾਲਾ ਖੂਹ ਉੱਥੇ ਰੱਖਿਆ ਜਾਵੇ, ਟਿੰਡਾਂ ਰੱਖੀਆਂ ਜਾਣ, ਫਲੇ ਰੱਖੇ ਜਾਣ, ਚੁੱਲ੍ਹੇ ਚਮਤੇ ਉੱਦਾਂ ਦੇ ਰੱਖੇ ਜਾਣ। ਜਿਹੜਾ ਹੈਗਾ ਸੀ ਦੂਸਰਾ ਜਿਹੜਾ ਉਹ ਉਸ ਤੋਂ ਤਰਫਾਲੀ ਰੱਖੀ ਜਾਵੇ, ਹਾਲ ਰੱਖਿਆ ਜਾਵੇ। ਇੱਦਾਂ ਦੀ ਉਹ ਕੋਸ਼ਿਸ਼ ਉਹਨਾਂ ਕੀਤੀ ਸੀ ਔਰ ਬਹੁਤ ਅੱਛੀ ਕੋਸ਼ਿਸ਼ ਸੀ ਜੀ। ਅੱਛਾ, ਇਹਦੇ ਤੇ ਰੈਤਲ ਤੇ ਵੀ ਹੋ ਗਿਆ। ਮੈਂ ਤੁਹਾਡੀ ਇੱਕ ਵੀਡੀਓ ਵੇਖੀ ਸੀ ਕਿ ਉਹ ਦੁਨੀਆ ਤੇ ਕੁਛ ਆਂਦੇ ਵੀ ਉਹ ਬੰਦੇ ਜਿਹੜੇ ਨਾ ਵੀ ਮਰਨ ਤੋਂ ਬਾਅਦ ਜ਼ਿੰਦਾ ਰਹਿੰਦੇ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਵੈਸੇ ਤਾਂ ਸਾਡੇ ਇੱਥੋਂ ਦੇ ਬੜੇ ਗਾਇਕ ਸਨ, ਬਹੁਤ ਨਾਂ ਵਾਲੇ। ਉਧਰ ਦੀ ਗੱਲ ਕਰਦੇ ਆ ਵੀ ਸਿੱਧੂ ਮੂਸੇ ਵਾਲਾ ਨਾ, ਹਾਂਜੀ, ਉਹਦਾ ਬੜਾ ਪਹਿਲਾਂ ਤੇ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਸੁਣਿਆ ਹੋਣਾ। ਹਾਂ, ਨਹੀਂ ਪਹਿਲੇ ਉਹਨਾਂ ਦੇ ਨਹੀਂ ਸੁਣ ਸਕੇ ਜੀ। ਜਦੋਂ ਉਹਨਾਂ ਦਾ ਵਕੂਆ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਵਾਲਦੈਨ ਦੀ ਉਹ ਜਿਹੜੀ ਕੰਡੀਸ਼ਨ ਸੀ ਉਹਦੇ ਤੇ ਤੁਸੀਂ ਕੁਝ ਲਿਖਿਆ? ਹਾਂ, ਉਹਨਾਂ ਤੇ ਮੈਂ ਉਹ ਪੇਸ਼ ਕਰਦਾ ਜੀ। ਮੈਂ ਲਿਆ ਸੀ ਕਿ ਨਹੀਂ, ਉਹ ਤੁਸੀਂ ਥੋੜਾ ਜਿਹਾ ਦੱਸੋ ਵੀ ਨਾ ਵੀ ਉਹ ਕਿਸ ਤਰ੍ਹਾਂ ਤੁਸੀਂ ਉਹਨੂੰ ਆਬਜ਼ਰਵ ਕੀਤਾ, ਵੇਖਿਆ। ਅਸਲ 'ਚ ਜੀ ਮੈਂ ਜਦੋਂ ਫਿਰ ਉਹਦੀ ਹਿਸਟਰੀ ਪੜ੍ਹੀ ਨਾ ਪੂਰੀ ਸਿੱਧੂ ਮੂਸੇਵਾਲੇ ਦੀ, ਕਿ ਯਾਰ ਉਹ ਬੰਦੇ ਦੇ ਦਿਲ 'ਚ ਪੰਜਾਬ ਵਸਦਾ ਸੀ। ਉਹ ਬੰਦਾ ਪੰਜਾਬ ਨਾਲ ਸਿੰਸੀਅਰ ਕਿੰਨਾ ਸੀ, ਉਹ ਬੰਦਾ ਪੰਜਾਬੀਆਂ ਵਾਸਤੇ ਕਿੰਨਾ ਵੱਡਾ ਜਿਗਰਾ ਰੱਖਦਾ ਸੀ। ਉਸ ਤੋਂ ਬਾਅਦ ਉਹ ਪਤਾ ਲੱਗਾ ਕਿ ਆਪਣੇ ਵਾਲਿदैन ਦੀ ਇਕਲੌਤੀ ਔਲਾਦ ਸੀ, ਇਕੱਲਾ ਪੁੱਤਰ ਸੀ। ਤੇ ਉਹ ਮੈਨੂੰ ਤਾਂ ਯਕੀਨ ਕਰੋ ਮੈਂ ਬੜੀ ਉਹਦੀ ਕਦਰ ਕੀਤੀ ਔਰ ਬੜਾ ਅੱਜ ਮੈਂ ਉਹਨਾਂ ਦਾ ਅਕੀਦਤ ਰੱਖਦਾ, ਭਾਵੇਂ ਦੁਨੀਆ ਤੋਂ ਚਲੇ ਗਏ। ਤੇ ਉਹਨਾਂ ਦੇ ਮੈਂ ਵਾਲਿदैन ਦੇ ਤਸਰਾਤ ਜਦੋਂ ਵੇਖੇ, ਮੈਂ ਕਿਹਾ ਯਾਰ ਕੀ ਗੁਜ਼ਰੀ ਹੋਊਗੀ ਇਸ ਵਾਲਿदैन ਤੇ ਜਿਨ੍ਹਾਂ ਦਾ ਇਕੱਲਾ ਪੁੱਤਰ ਸੀ। ਹਜੇ ਉਹ ਆਪਣੀ ਹਕੀਕੀ ਜ਼ਿੰਦਗੀ 'ਚ ਵੀ ਨਹੀਂ ਸੀ ਆਇਆ, ਸ਼ਾਦੀ ਵਾਲੇ ਬੰਧਨ 'ਚ ਵੀ ਨਹੀਂ ਸੀ ਆਇਆ, ਤੇ ਪਹਿਲੀ ਕਿਸੇ ਜ਼ਾਲਮ ਨੇ ਜ਼ੁਲਮ ਕਮਾਤਾ। ਤੇ ਉਹਨਾਂ ਦੇ ਵਾਲਿदैन ਦੇ ਉੱਤੇ ਮੈਂ ਉਹਨਾਂ ਦੇ ਕਹਿ ਲਓ ਅਹਿਸਾਸਾਤ ਮੈਂ ਕੋਸ਼ਿਸ਼ ਕੀਤੀ ਕਿ ਉਹ ਮੈਂ ਜਿਹੜਾ ਸੀ ਕਾਗਜ਼ 'ਤੇ ਲਿਆਵਾਂ, ਉਹਦੇ 'ਤੇ ਮੈਂ ਉਹ ਕੋਈ ਬੋਲ ਲਿਖੇ, ਉਹ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਾ। ਮੈਂ ਲਿਆ ਜੀ ਕਿ ਬੇਬੰਨ ਕੇ ਹੱਥ ਦੁਆ ਮੰਗੋ, ਬੇਬੰਨ ਕੇ ਹੱਥ ਦੁਆ ਮੰਗੋ, ਉਹ ਪੁੱਤਰ ਮਰਨ ਨਾ ਬੁੱਢਿਆਂ ਮਾਪਿਆਂ ਦੇ। ਬੇਬੰਨ ਕੇ ਹੱਥ ਦੁਆ ਮੰਗੋ, ਉਹ ਪੁੱਤਰ ਮਰਨ ਨਾ ਬੁੱਢਿਆਂ ਮਾਪਿਆਂ ਦੇ। ਪੁੱਤਰ ਮਰ ਜਾਂਦੇ ਬੂਟੀ ਪੱਟ ਜਾਂਦੇ, ਉਹ ਜਿੰਦ ਪੈ ਜਾਂਦੀ ਵਿੱਚ ਸਿਆਪਿਆਂ ਦੇ। ਪੁੱਤਰ ਮਰ ਜਾਂਦੇ ਬੂਟੀ ਪੱਟ ਜਾਂਦੇ, ਜਿੰਦ ਪੈ ਜਾਂਦੀ ਵਿੱਚ ਸਿਆਪਿਆਂ ਦੇ। ਜਿਹੜੇ ਰੁੱਖ ਨੂੰ ਪਾਣੀ ਨਾ ਮਿਲੇ ਲੋਕੋ, ਉਹ ਪੱਤੇ ਸੁੱਕ ਜਾਂਦੇ ਸਣੇ ਛਾਪਿਆਂ ਦੇ। ਜਿਹੜੇ ਰੁੱਖ ਨੂੰ ਪਾਣੀ ਨਾ ਮਿਲੇ ਲੋਕੋ, ਉਹ ਪੱਤੇ ਸੁੱਕ ਜਾਂਦੇ ਸਣੇ ਛਾਪਿਆਂ ਦੇ। ਤੇ ਰੋ ਰੋ ਕੇ ਹੱਡੀਆਂ ਖੁਰ ਜਾਵਣ,
ਰੋ ਰੋ ਕੇ ਹੱਡੀਆਂ ਖੁਰ ਜਾਵਣ, ਉਹ ਦਿਨ ਲੰਘ ਜਾਂਦੇ ਲੋਕੋ ਹਾਸਿਆਂ ਦੇ, ਤੇ ਮਾਈ ਬਾਪ ਦਾ ਬੁਰਾ ਹਾਲ ਹੁੰਦਾ, ਮਾਈ ਬਾਪ ਦਾ ਤੇ ਬੁਰਾ ਹਾਲ ਹੁੰਦਾ। ਉਹ ਜਿੰਦ ਪੈ ਜਾਂਦੀ ਵਿੱਚ ਅਕਲਾਪਿਆਂ ਦੇ, ਤੇ ਸੱਜਣ ਬੇਲੀ ਵੀ ਵਿਲਕਦੇ ਵੇਖੇ ਆ, ਸੱਜਣ ਬੇਲੀ ਵੀ ਉਹ ਵਿਲਕਦੇ ਵੇਖੇ ਆ। ਉਹ ਕੋਈ ਕਰੀਏ ਯਾਰ ਅਲਾਪਿਆਂ ਦੇ, ਸੱਜਣ ਬੇਲੀ ਵੀ ਵਿਲਕਦੇ ਵੇਖੇ ਆ, ਕੋਈ ਕਰੀਏ ਯਾਰ ਅਕਲਾਪਿਆਂ ਦੇ। ਤੇ ਮੱਖਣ ਜੱਟ ਯਾਰਾ ਵੇਲੇ ਬਹੁਤ ਔਖੇ, ਮੱਖਣ ਜੱਟ ਯਾਰਾ ਵੇਲੇ ਬਹੁਤ ਉਹ ਵੇਲੇ ਬਹੁਤ ਔਖੇ, ਤੇ ਕੋਈ ਇਲਾਜ ਕਰੀਏ ਦਿਲ ਅਦਾਸਿਆਂ ਦੇ। ਤੇ ਉਹ 'ਚ ਯਕੀਨ ਕਰੋ ਸੱਚੀ ਮੁੱਚੀ ਅੱਖੀਆਂ ਵਸਦੀਆਂ ਰਹੀਆਂ ਵਾ, ਭਿੱਜੀਆਂ ਰਹੀਆਂ ਵਾ, ਦਿਲ ਅਫਸੁਰਦਾ ਰਿਹਾ ਵਾ ਕਿ ਐਸੇ ਲੋਕ ਵੀ ਮਿੱਟੀ ਦੇ ਵਿੱਚ ਚਲੇ ਗਏ। ਔਰ ਐਸੇ ਲੋਕਾਂ ਨੇ ਜ਼ੁਲਮ ਕੀ ਕੀਤਾ ਸੀ ਕਿ ਜਿਨ੍ਹਾਂ ਨੂੰ ਮਿੱਟੀ 'ਚ ਸੁਆ ਦਿੱਤਾ ਗਿਆ, ਸਿਰਫ ਪੰਜਾਬ ਦੀ ਗੱਲ ਕਰਨ ਤੇ। ਇਹ ਵੇਖੋ ਅਸੀਂ ਆਉਂਦੇ ਹੁੰਦੇ ਆ ਵੀ ਲੱਗਦਾ ਆਂਦਾ ਵੀ ਆਂਦਾ ਵੀ ਮੇਰੀ ਸ਼ਾਇਰੀ ਜਿਹੜੀ ਰੈਵੋਲੂਸ਼ਨ ਹੈ। ਹਾਂ, ਤੇ ਉਦੋਂ ਮਤਲਬ ਵੀ ਮੈਂ ਵੀ ਉਹ ਥੋੜਾ ਜਿਹਾ ਉਸ ਏਜ ਤੋਂ ਉੱਤੇ ਦਾ, ਮੇਰੀ 39 ਸਾਲ ਆ, ਵੀ ਉਹ ਉਹਨਾਂ ਹੀ ਨਹੀਂ ਹਿਸਾਬ 'ਚ ਹੁੰਦੀ ਗੱਲ ਵੀ ਨਹੀਂ ਇਹ। ਲੇਕਿਨ ਇਹ ਵੀ ਉਹ ਹੋਣ ਵਾਲੀ ਜਿਹੜੀ ਜਨਰੇਸ਼ਨ ਆ, ਮੇਰਾ ਮੁੰਡਾ 9 ਸਾਲ ਦਾ 7 ਸਾਲ ਦਾ, ਜੀ ਜੀ, ਉਹਨਾਂ ਨੇ ਇੰਨਾ ਕੁਝ ਸਿੱਖਿਆ ਵਾ। ਸਿੱਖਿਆ ਕੀ ਆ, ਸਾਡੇ ਉਰਦੂ ਦਾ ਇਨਫਲੂਐਂਸ ਜ਼ਿਆਦਾ ਪਾਕਿਸਤਾਨ ਦੇ ਵਿੱਚ, ਹਾਂਜੀ, ਉਹਦੀ ਸ਼ਾਇਰੀ ਦੀ ਵਜ੍ਹਾ ਨਾਲ ਉਹ ਜੇ ਆਪਾਂ ਕਰੀਏ ਬੇਸ ਲੈਵਲ ਤੱਕ ਉਹਦੀ ਸ਼ਾਇਰੀ ਬੱਚਿਆਂ ਤੱਕ ਪਹੁੰਚੀ ਹੈ। ਹਾਂਜੀ, ਬੱਚਿਆਂ ਤੋਂ ਲੈ ਕੇ 40-45 ਸਾਲਾਂ ਤੱਕ ਤੇ ਪਹੁੰਚੀ ਹੈ ਬਿਲਕੁਲ। ਉਹਨਾਂ ਨੇ ਪੰਜਾਬੀ, ਸਿੱਧੂ ਨੇ ਪੰਜਾਬੀ ਘਰ ਘਰ ਦੇ ਵਿੱਚ ਵਾੜ ਦਿੱਤੀ ਹੈ। 50 ਤੀ ਘਰ ਘਰ 'ਚ ਜੀ। ਘਰ ਘਰ ਪੰਜਾਬੀ ਸੁਣਨ ਲਾ ਦਿੱਤੇ ਆ ਬਾਅਦ। ਹਾਂਜੀ, ਉਹ ਇੰਗਲਿਸ਼ ਮੀਡੀਅਮ ਦੇ ਉਹ ਬੀਕਨ ਹਾਊਸ ਦੇ ਨਿਆਣੇ ਲਾ ਦਿੱਤੇ ਉਹਨਾਂ ਨੇ ਪੰਜਾਬੀ ਸੁਣਨ, ਪੰਜਾਬੀ ਦੇ ਲਾਤੇ, ਪੰਜਾਬੀ ਤੇ ਲਾ ਦਿੱਤੇ। ਹਾਂਜੀ। ਸੋ ਮੈਨੂੰ ਲੱਗਦਾ ਵੀ ਇਹ ਬੜਾ ਵੱਡਾ ਰੈਵੋਲੂਸ਼ਨ, ਔਰ ਬਹੁਤ ਤਗੜਾ ਕੰਮ ਕਰਕੇ ਗਿਆ ਜੀ, ਬਹੁਤ ਸਿੱਧੂ ਤਗੜਾ ਸਾਹਿਬ। ਕੰਮ ਕਰਕੇ ਗਿਆ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ। ਹਾਂਜੀ, ਅਸੀਂ ਬਿਲਕੁਲ ਜੀ ਜੇ ਗੱਲ ਕਰਦੇ ਆ ਵੀ ਉਹ ਉਹਨਾਂ ਦੇ ਮਾਪਿਆਂ ਦੀ, ਤੇ ਉਹਨਾਂ ਦੇ ਮਾਪਿਆਂ ਦੇ ਦੁੱਖ ਦੇ ਵਿੱਚ ਅਸੀਂ ਸ਼ਰੀਕ ਆ ਜੀ। ਲੇਕਿਨ ਕੰਮ ਬੜਾ ਵੱਡਾ ਕਰ ਗਏ, ਉਹਨਾਂ ਲਈ ਵੀ ਪ੍ਰਾਊਡ ਦੀ ਗੱਲ। ਬਿਲਕੁਲ ਜੀ, ਕਿਆ ਬਾਤ ਆ ਉਹਨਾਂ ਵਾਸਤੇ। ਦੇਖੋ ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਨਮਾਜ਼ ਅਰਬੀ 'ਚ, ਸਾਡਾ ਕਲਮਾ ਅਰਬੀ 'ਚ, ਸਾਡੀ ਸ਼ਰੀਅਤ ਅਰਬੀ 'ਚ, ਸਾਡੇ ਨਬੀ ਦੀ ਜ਼ੁਬਾਨ ਅਰਬੀ। ਲੇਕਿਨ ਅਸੀਂ ਕੀ ਕਰੀਏ, ਅਸੀਂ ਸਿਰ ਮੱਥੇ ਸਲਾਮ ਪੇਸ਼ ਕਰਦੇ ਹਾਂ, ਅਸੀਂ ਆਪਣੇ ਮਜ਼ਹਬ ਨੂੰ, ਆਪਣੇ ਨਬੀ ਨੂੰ, ਆਪਣੀ ਸ਼ਰੀਅਤ ਨੂੰ। ਲੇਕਿਨ ਯਾਰ ਅਸੀਂ, ਸਾਡੀ ਕੰਨ 'ਚ ਪਹਿਲੀ ਆਵਾਜ਼ ਪੰਜਾਬੀ 'ਚ ਪਈ ਹੈ। ਸਾਡੀ ਮਾਂ ਨੇ ਸਾਨੂੰ ਲੋਰੀ ਪੰਜਾਬੀ 'ਚ ਦਿੱਤੀ ਹੈ, ਸਾਡੀ ਮਾਂ ਨੇ ਸਾਨੂੰ ਲੋਰੀ ਪੰਜਾਬੀ 'ਚ ਦਿੱਤੀ ਹੈ। ਉਸੇ ਨਬੀ ਦਾ ਇਹ ਕਹਿਣਾ ਕਿ ਆਪਣੇ ਮੁੱਢ ਨੂੰ ਯਾਦ ਰੱਖੋ। ਮੈਂ ਪਿਛਲੇ ਦਿਨ ਵੀਡੀਓ ਸ਼ੇਅਰ ਕੀਤੀ ਸੀ, ਮੈਂ ਉਮਰੇ ਤੇ ਗਏ ਤੇ ਸਾਡਾ ਜਾਣ ਹੋਇਆ ਜਿੱਥੇ ਦਾਈ ਹਲੀਮਾ ਦਾ ਘਰ। ਉੱਥੋਂ ਦੇ ਸਾਡੇ ਦੋਸਤ ਸਨ, ਉਹ ਸਾਨੂੰ ਦੱਸਣ ਲੱਗ ਪਏ ਵੀ ਕਿਸ ਤਰ੍ਹਾਂ ਆਂਦੇ ਵੀ ਨਬੀ ਪਾਕ ਜਿਹੜੀ ਨਾ ਮੱਕਾ ਸ਼ਹਿਰ ਦੇ ਵਿੱਚ, ਲੇਕਿਨ ਉਹ ਅਰਬ ਦਾ ਰਿਵਾਜ ਆ ਵੀ ਬੱਚੇ ਨੂੰ ਪਹਿਲੇ 4-5 ਸਾਲ ਦੂਰ ਪਿੰਡਾਂ 'ਚ ਲਿਜਾਂਦੇ ਆ, ਉੱਥੇ ਪਰਵਰਿਸ਼ ਹੁੰਦੀ ਹੈ, ਉੱਥੋਂ ਦਾ ਐਟਮੋਸਫੇਅਰ, ਉੱਥੋਂ ਦੇ ਮਾਹੌਲ ਦੇ ਵਿੱਚ ਉਹ ਰਹਿਣ, ਉੱਥੋਂ ਦਾ ਆਬੋ ਹਵਾ ਲੈਣ, ਉੱਥੋਂ ਦੀ ਢੀਠ ਜਿਹੜੀ ਜ਼ੁਬਾਨ ਹੈ ਉਹ ਸਿੱਖਣ, ਆਪਣੀ ਮਾਂ ਬੋਲੀ ਸਿੱਖਣ। ਮਾਂ ਬੋਲੀ ਇਹ ਅਹਿਮੀਅਤ ਹੈ, ਨਹੀਂ ਮਾਂ ਬੋਲੀ। ਇਹ ਸਾਡੇ ਨਬੀ ਦੀ ਪਰਵਰਿਸ਼ ਹੈ। ਅਸੀਂ ਉਸ ਨਬੀ ਨੂੰ ਮੰਨਣ ਵਾਲੀ ਉਮਤ ਹੈ। ਹਾਂਜੀ ਬਿਲਕੁਲ। ਤੇ ਅਸੀਂ ਪੰਜਾਬੀ ਤੋਂ ਕਿਉਂ ਦੂਰ ਹੋਈਏ? ਕਿਉਂ ਹੋਈਏ ਦੂਰ? ਸਾਡਾ ਮਾਣ ਤੇ ਸ਼ਾਨ ਆ ਪੰਜਾਬੀ। ਮੈਂ ਨਾ ਵੀ ਕੀ ਗੱਲ, ਉੱਤੇ ਅਰਸ਼ਾਂ ਤੇ ਬੈਠਾ ਅੱਲਾ ਸਾਡਾ ਪੰਜਾਬੀ 'ਚ ਸਾਡੀ ਦੁਆ ਨਹੀਂ ਸੁਣਦਾ, ਸਾਡੀ ਨਮਾਜ਼ ਕਬੂਲ ਨਹੀਂ ਕਰਦਾ। ਬਿਲਕੁਲ ਸਾਰਾ ਕੁਝ ਕਰਦਾ ਨਾ। ਸਾਨੂੰ ਅਰਬੀ ਦਾ ਤੇ ਸਾਨੂੰ ਵੀ ਨਹੀਂ ਪਤਾ, ਹਾਂਜੀ। ਸਲਾਮ ਅਲੈਕੁਮ ਤੇ ਇੱਥੋਂ ਅੱਗੇ ਤੇ ਸਾਨੂੰ ਵੀ ਨਹੀਂ ਪਤਾ। ਅਸੀਂ ਜੋ ਅੱਲਾ ਕੋ ਮੰਗਣਾ ਅਰਬੀ 'ਚ ਮੰਗਣਾ, ਪੰਜਾਬੀ 'ਚ ਮੰਗਣਾ, ਪੰਜਾਬੀ 'ਚ ਮੰਗਣਾ। ਹਾਂਜੀ, ਤੇ ਉਹ ਅੱਲਾਹ ਤਾਲਾ ਸਾਡਾ ਤੇ ਉਹ ਹਰ ਨਾਲੇ ਸਾਡੀ ਕੰਨ 'ਚ ਆਵਾਜ਼ ਪਹਿਲੀ ਪੰਜਾਬੀ ਲਫ਼ਜ਼ ਪਿਆ ਨਾ ਜੀ। ਗਿੱਲੇ ਥਾਂ ਤੇ ਪੈ ਕੇ ਸਾਨੂੰ ਸੁੱਕੇ ਥਾਂ ਸਵਾਉਂਦੀ ਸੀ, ਮੋਢਿਆਂ ਦੇ ਨਾਲ ਲਾ ਕੇ ਲੋਰੀਆਂ ਸੁਣਾਉਂਦੀ ਸੀ, ਜਿੱਥੇ ਬੇਬੇ ਲੋਰੀ ਦਿੱਤੀ ਉਹ ਥਾਂ ਯਾਦ ਆਉਂਦੀ ਹੈ। ਅਸੀਂ ਦੇਖੋ, ਅਸੀਂ ਪੰਜਾਬੀ ਨੂੰ ਕਿਵੇਂ ਛੱਡ ਸਕਦੇ ਆ ਜਦੋਂ ਸਾਡੀ ਮਾਂ ਨੇ ਪੰਜਾਬੀ ਸਿਖਾਈ ਸਾਨੂੰ। ਮਾਂ ਤੇ ਜੰਨਤ ਦੀ ਛਾਂ ਵਾ, ਜੰਨਤ ਮਾਂ ਦੇ ਕਦਮਾਂ 'ਚ, ਤੇ ਪੰਜਾਬੀ ਤੇ ਸਾਡੀ ਮਾਂ ਬੋਲੀ ਆ। ਉਹ ਜਦੋਂ ਕਿਤੇ ਡਿਬੇਟ ਹੋਏ ਨਾ, ਕਿਤੇ ਗੱਲਬਾਤ ਹੋ ਜਾਏ ਨਾ, ਜਿਹੜੇ ਕੋਈ ਕਹਿੰਦੇ ਆ ਕਿ ਅਸੀਂ ਉਰਦੂ ਬੋਲ ਕੇ, ਉਰਦੂ ਯਾਰ ਸਾਡੀ ਰਾਬਤਾ ਜ਼ਬਾਨ ਹੈ, ਸਾਨੂੰ ਇਖਤਲਾਫ ਨਹੀਂ ਹੈ ਵੀ ਉਹ ਬਹੁਤੇ ਸੁਪੀਰੀਅਰ ਲੱਗਦੇ ਆ। ਈਵਨ ਕਿ ਬੱਚਿਆਂ ਦੀ, ਆਪਣੇ ਬੱਚਿਆਂ ਦੀ ਵੀ ਗੱਲ ਕਰਦੇ ਆ, ਮੈਂ ਉਹਨਾਂ ਨਾਲ, ਮੇਰਾ ਜਵਾਬ ਹੁੰਦਾ, ਮਤਲਬ ਜਿਹੜਾ ਮੇਰੇ ਨਾਲ ਇਸ ਤਰ੍ਹਾਂ ਡਿਬੇਟ ਕਰੇ, ਮੇਰਾ ਇੱਕੋ ਹੀ ਹੁੰਦਾ ਵੀ ਗੁੱਸੇ ਨਾਲ ਨਹੀਂ। ਯਾਰ ਕੀ ਤੁਸੀਂ ਕਹਿੰਦੇ ਜੇ ਵੀ ਇਹ ਜ਼ੁਬਾਨ ਸਹੀ ਨਹੀਂ, ਜਾਹਲਾਂ ਦੀ ਜ਼ੁਬਾਨ ਹੈ, ਕਿ ਯਾਰ ਤੇਰੇ ਮਾਂ ਪਿਓ ਜਾਹਲ ਸਨ, ਤੇਰੇ ਦਾਦਾ ਦਾਦੀ ਜਾਹਲ ਸਨ, ਜਿਹੜੇ ਜ਼ੁਬਾਨ ਬੋਲਦੇ, ਤੇਰੇ ਪੜਦਾਦਾ ਪੜਦਾਦੀ ਜਾਹਲ ਸਨ। ਠੀਕ ਹੈ, ਜੇ ਉਹ ਜਾਹਲ ਸਨ, ਤੂੰ ਉਹਨਾਂ ਨੂੰ ਮੰਨਦਾ ਹੈ ਤੇ ਫਿਰ ਤੂੰ ਜਾਹਲਾਂ ਦੀ ਰਾਹ ਨੇ। ਜੇ ਉਹਨਾਂ ਨੂੰ ਤੂੰ ਅਕਲਮੰਦ ਮੰਨਦਾ ਤੇ ਫਿਰ ਤੂੰ ਜਾਹਲ ਹੈ।
ਤੂੰ ਆਪਣਾ ਰਸਤਾ ਛੱਡਿਆ। ਤੇ ਤੂੰ ਆਪਣਾ ਰਸਤਾ ਛੱਡਿਆ, ਉਹ ਤੇ ਆਪਣੇ ਰਸਤੇ ਤੇ ਰਹੇ। ਹਾਂ ਠੀਕ ਹੈ, ਰਸਤਾ ਅਸੀਂ ਜਾਹਲਾਂ ਨੇ ਛੱਡਿਆ। ਅਸੀਂ ਛੱਡਿਆ, ਹਾਂਜੀ, ਅਸੀਂ ਉਹਨਾਂ ਤੋਂ ਪਾਸੇ ਉਹ ਹੋਏ। ਸਾਡੇ, ਅਸੀਂ ਆਪਣੇ ਵੱਡਿਆਂ ਨੂੰ ਜਾਹਲ ਕਿਸ ਤਰ੍ਹਾਂ ਕਹਿ ਸਕਦੇ? ਨਹੀਂ ਕਹਿ ਸਕਦੇ, ਜਿਹੜੇ ਸਦੀਆਂ ਤੋਂ। ਬਲਕਿ ਜੀ ਹਦੀਸ ਸ਼ਰੀਫ ਦਾ ਮਫਹੂਮ ਆ ਵੀ ਆਪਣੇ ਅਬਾਓ ਅਜਦਾਦ ਨੂੰ ਬੁਰਾ ਕਹਿਣਾ ਕਿਆਮਤ ਦੀ ਨਿਸ਼ਾਨੀ ਹੈ। ਉਹਨਾਂ ਨੂੰ ਕਿਵੇਂ ਬੁਰਾ ਕਿਹਾ ਜਾ? ਇਹ ਹੁਣ ਇਹਦੇ ਮੁਤਰਾਦਫ ਹੈ ਨਾ, ਅਗਰ ਅਸੀਂ ਜਦੋਂ ਆਨੇ ਆ ਹਾਂਜੀ ਵੀ ਪੰਜਾਬੀ ਜ਼ਬਾਨ ਜਾਹਲਾਂ ਦੀ, ਤੇ ਉਹਦੇ ਮੁਤਰਾਦਫ ਬਿਲਕੁਲ ਉਹ ਫਿਰ ਅਸੀਂ ਉਸ ਗੱਲ ਤੇ ਦੇਖੋ ਨਾ ਜੀ, ਉਹ ਇੱਕ ਕਿਸੇ ਸ਼ਾਇਰ ਨੇ ਕਿਹਾ ਸੀ ਬਈ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਨਹੀਂ ਕੱਚੀ ਢਾਈ। ਦੇਖੋ ਤੁਸੀਂ ਸਿੱਖੋ ਜੋ ਕੁਝ ਸਿੱਖਣਾ ਵਾ, ਲੇਕਿਨ ਯਾਰ ਪੰਜਾਬੀ ਦੀ ਜ਼ਬਾਨ ਜਗ੍ਹਾ ਨਾ ਕਿਸੇ ਨੂੰ ਵੀ ਦਿਓ। ਉਹਦੇ ਜਿੰਨੀਆਂ ਜ਼ਬਾਨਾਂ ਤੁਹਾਨੂੰ ਆਉਂਦੀਆਂ ਉਹਦਾ ਤੁਹਾਨੂੰ ਫਾਇਦਾ ਵਾ। ਦੇਖੋ ਨਾ, ਤੁਸੀਂ ਦੁਨੀਆ ਤੇ ਜਿੰਨੇ ਮਰਜ਼ੀ ਤਲਕ ਬਣਾ ਲਓ, ਦੋਸਤ ਬਣਾ ਲਓ, ਜਿੰਨੇ ਮਰਜ਼ੀ ਤੁਸੀਂ ਤਾਂ ਆਪਣੇ ਵਾਸਤੇ ਬਣਾ ਲਓ, ਤੁਸੀਂ ਆਪਣੇ ਬਾਪ ਦੀ ਜਗ੍ਹਾ ਕਿਵੇਂ ਕਿਸੇ ਨੂੰ ਦੇ ਸਕਦੇ ਹੋ? ਤੁਸੀਂ ਜਿੰਨੇ ਮਰਜ਼ੀ ਕਾਰੋਬਾਰ ਕਰ ਲਓ, ਤਲਕ ਬਣਾ ਲਓ, ਆਪਣੀ ਮਾਂ ਦੀ ਜਗ੍ਹਾ ਕਿਵੇਂ ਕਿਸੇ ਨੂੰ ਦੇ ਸਕਦੇ ਹੋ? ਅਗਰ ਤੁਸੀਂ ਮਾਂ ਤੇ ਬਾਪ ਦੀ ਜਗ੍ਹਾ ਕਿਸੇ ਨੂੰ ਨਹੀਂ ਨਾ ਦੇ ਸਕਦੇ, ਫਿਰ ਪੰਜਾਬੀ ਦੀ ਜਗ੍ਹਾ ਵੀ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਇਹਦੀ ਜਗ੍ਹਾ ਵੀ ਇੱਕ ਨਵੇਕਲੀ ਆ ਔਰ ਅਹਿਮ ਆ, ਔਰ ਸਭ ਤੋਂ ਇਲਾਵਾ ਬਾਕੀ ਸ਼ਾਵਾਂ ਭਾਵੇਂ ਪੂਰਾ ਮੁਲਕ ਸਿੱਖ ਲਓ, ਉਹਨਾਂ ਦਾ ਨੰਬਰ ਇਹਨਾਂ ਤੋਂ ਬਾਅਦ ਆਏਗਾ। ਪਹਿਲਾ ਨੰਬਰ ਪੰਜਾਬੀ ਦਾ ਹੋਏਗਾ, ਤੇ ਪੰਜਾਬੀ ਸਾਡੇ ਦਿਲ 'ਚ ਵਸਦੀ। ਅਸੀਂ ਬਿਲਕੁਲ ਸ਼ਰਮਿੰਦਾ ਨਹੀਂ ਹੁੰਦੇ ਪੰਜਾਬੀ ਬੋਲਣ ਲੱਗੇ। ਨਹੀਂ, ਸਾਨੂੰ ਲੋੜ ਵੀ ਨਹੀਂ ਹੈ। ਅਸੀਂ, ਸਾਡਾ ਮਾਣ ਹੈ, ਸਾਡੇ ਵੱਡਿਆਂ ਦੀ ਜ਼ੁਬਾਨ ਹੈ। ਜ਼ੁਬਾਨ, ਹਾਂਜੀ, ਸਾਡੇ ਮੀਆਂ ਸਾਹਿਬ ਦੀ ਜ਼ੁਬਾਨ ਹੈ। ਕਿੰਨੀ ਦੇਰ ਪਹਿਲਾਂ ਤੋਂ ਜੇ ਆਪਾਂ ਗੱਲ ਕਰੀਏ ਸਕ੍ਰਿਪਟ ਦੀ, ਅਕਸਰ ਗੱਲ ਹੁੰਦੀ ਨਹੀਂ ਨਾ ਵੀ ਸ਼ਾਹਮੁਖੀ ਸਕ੍ਰਿਪਟ ਕਿੱਥੋਂ, ਗੁਰਮੁਖੀ ਸਕ੍ਰਿਪਟ ਅਸਲ ਪੰਜਾਬੀ ਹੈ। ਹਾਂਜੀ, ਜਦੋਂ ਉਹਨੂੰ ਮਜ਼ਹਬ ਨਾਲ ਜੋੜ ਦਿੰਦੇ ਕਿ ਇਹ ਪੰਜਾਬੀ ਸਿੱਖਾਂ ਦੀ ਹੈ। ਹਾਂਜੀ, ਵੀ ਸਿੱਖ ਧਰਮ ਤੇ 500 ਸਾਲ ਪਹਿਲਾਂ ਹੋਇਆ, ਤੇ ਬਾਬੇ ਹੋਣਾ ਤੇ ਲਿਖ ਦਿੱਤਾ 12ਵੀਂ ਸਦੀ 'ਚ। ਦੇਖੋ ਜੀ, ਬਾਬਾ ਫਰੀਦ 900 ਸਾਲ ਪਹਿਲੇ ਲਿਖਿਆ, 900 ਸਾਲ ਪਹਿਲੇ ਲਿਖ ਗਏ। ਉੱਠ ਫਰੀਦਾ ਸੁੱਤਿਆ ਦੁਨੀਆ ਵੇਖਣ ਜਾ। ਉਹ ਮੈਨੂੰ ਲੱਗਦਾ ਵੀ ਸ਼ਾਹਮੁਖੀ ਸਕ੍ਰਿਪਟ ਜਿਹੜਾ 올ਡਰ ਦੈਨ ਗੁਰਮੁਖੀ। ਹਾਂਜੀ ਬਿਲਕੁਲ ਜੀ, ਕਿਉਂਕਿ ਇਹ ਤੇ 500 ਸਾਲ ਪੁਰਾਣੀ, ਔਰ ਬਜ਼ੁਰਗਾਂ ਨੇ ਤਾਂ 1000 ਸਾਲ ਪਹਿਲੇ ਵੀ ਲਿਖਿਆ ਜੀ, ਔਰ ਉਹਨਾਂ ਪੰਜਾਬੀ 'ਚ ਲਿਖਿਆ। ਕੀ ਬਾਬਾ ਫਰੀਦ ਹੋਣਾ ਦਾ ਕੁਛ ਇੱਕ ਜ਼ਰੂਰ, ਬਾਬਾ ਫਰੀਦ ਸਾਹਿਬ ਫਰਮਾਉਂਦੇ ਨਾ, ਉੱਠ ਫਰੀਦਾ ਸੁੱਤਿਆ ਤੂੰ ਦੁਨੀਆ ਵੇਖਣ ਜਾ, ਜੇ ਕੋਈ ਲੱਭੇ ਬਖਸ਼ਿਆ ਤੈਨੂੰ ਤੂੰ ਵੀ ਬਖਸ਼ਿਆ ਜਾ। ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਬੂਰ, ਅੱਗਾ ਪਿੱਛੇ ਆ ਗਿਆ, ਅੱਗਾ ਪਿੱਛੇ ਆ ਗਿਆ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਜਿਸ ਤਰ੍ਹਾਂ ਉਹਨਾਂ ਨੇ ਪੈਗਾਮ ਦਿੱਤਾ ਜੀ, ਜਿੱਦਾਂ ਪੀਰ ਵਾਰਿਸ ਸ਼ਾਹ ਸਾਹਿਬ ਫਰਮਾਉਂਦੇ ਕਿ ਪੁੱਤਰ ਜੰਮਦਾ ਰੱਖੀਏ ਵਿੱਚ ਕਬਜ਼ੇ। ਨਾ ਪੰਜਾਬੀ ਜ਼ਬਾਨ ਆ, ਸਿੱਖਾਂ ਦੀ ਕਿੱਥੋਂ ਆ ਗਈ ਇਹ ਜੀ? ਮੈਂ ਕਹਿੰਦਾ ਸਾਡੀ ਉਹਨਾਂ ਦਾ ਭਲਾ ਉਹਨਾਂ ਅਡਾਪਟ ਕਰ ਲਈ, ਨਹੀਂ ਛੱਡਦੀ। ਹਾਂ, ਅਸੀਂ ਛੱਡਤੀ, ਉਹਨਾਂ ਨੇ ਸੰਭਾਲ ਲਈ, ਤਾਂ ਉਹਨਾਂ ਦੀ ਹੋ ਗਈ ਆ। ਤੇ ਉਹ ਪੀਰ ਵਾਰਿਸ ਸ਼ਾਹ ਸਾਹਿਬ ਫਰਮਾਉਂਦੇ ਆ ਕਿ ਪੁੱਤਰ ਜੰਮਦਾ ਰੱਖੀਏ ਵਿੱਚ ਕਬਜ਼ੇ, ਕਦੀ ਧੀ ਨੂੰ ਲਾਡ ਲੜਾਈਏ ਨਾ, ਭਾਈ ਹੋਣ ਤੇ ਵੈਰ ਵਿਆਜ ਲਈਏ, ਨਹੀਂ ਤੇ ਸੁੱਤੀਆਂ ਕਲਾਂ ਜਗਾਈਏ ਨਾ, ਜੇ ਆਪ ਗਰੀਬ ਕੰਗਾਲ ਹੋਈਏ, ਉਹ ਪੱਗ ਬਾਦਸ਼ਾਹ ਨਾਲ ਵਟਾਈਏ ਨਾ, ਤੇ ਚੁਗਲ ਚੋਰ ਦਾ ਨਾਂ ਵਸਾ ਖਾਈਏ, ਜੂਏ ਬਾਦ ਨੂੰ ਕੋਲ ਬਿਠਾਈਏ ਨਾ, ਜੇ ਸੱਜਣ ਦੀ ਭੈਣ ਜਵਾਨ ਹੋਵੇ, ਛੇਤੀ ਕੀਤਿਆਂ ਘਰ ਉਹਦੇ ਜਾਈਏ ਨਾ, ਤੇ ਇੱਕ ਦਿਨ ਆਪੇ ਢਹਿ ਜਾਣੀ, ਕਦੀ ਰੇਤ ਦੀ ਕੰਧ ਆਪ ਢਾਈਏ ਨਾ, ਜੇਕਰ ਮੰਤਰ ਕੀਲ ਦਾ ਨਹੀਂ ਆਉਂਦਾ, ਐਵੇਂ ਸੁੱਤੇ ਹੋਏ ਨਾਗ ਜਗਾਈਏ ਨਾ, ਤੇ ਮੀਆਂ ਵਾਰਿਸ ਸ਼ਾਹ ਭੌਰ ਜੇ ਉੱਡ ਜਾਵਣ, ਉਹ ਖਾਲੀ ਪਿੰਜਰੇ ਘਰੀ ਲਟਕਾਈਏ ਨਾ। ਦੇਖੋ ਨਾ ਜੀ, ਇਹ ਤੇ ਸਬਕ ਆ। ਜਿਹੜੀਆਂ ਲੈਣ ਅਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਥੱਕ ਮਰਿੰਦੀਆਂ ਈ। ਇਹ ਤਸ਼ਬੀਹ ਉਧਰ ਦਿੱਤੀ ਹੈ, ਗੱਲ ਇਨਸਾਨ ਦੀ ਹੋ ਰਹੀ ਹੈ ਕਿ ਜਿਹੜੀਆਂ ਲੈਣ ਅਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਥੱਕ ਮਰਿੰਦੀਆਂ ਈ, ਉਹਨਾਂ ਹਰਨੀਆਂ ਦੀ ਉਮਰ ਬੀਤ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਈ, ਉਹ ਕੁਵਾਰੀਆਂ ਸਮਝੋ ਖਰਾਬ ਹੋਈਆਂ, ਉਹ ਜਿਹੜੀਆਂ ਗੱਭਰੂਆਂ ਨਾਲ ਖੜੇਂਦੀਆਂ ਈ, ਤੇ ਦਿਲ ਮਾਲ ਦਿਓ ਭਾਵੇਂ ਕੰਜਰੀਆਂ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਈ, ਤੇ ਫੜੀਆਂ ਜਾਪਸਣ ਇੱਕ ਦਿਨ ਹਾਕਮਾਂ ਤੇ, ਪਰਾਈ ਸੇਜ ਜੋ ਨਿੱਤ ਚੜੇਂਦੀਆਂ ਈ, ਤੇ ਆਪ ਬਚ ਬੇਅਕਲਾ ਮੁਕਾ ਹੋਏ, ਤੇ ਗੱਲਾਂ ਸੱਚੀਆਂ ਨਹੀਂ ਸਮਝੇਂਦੀਆਂ ਈ, ਤੇ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ, ਉਹ ਜਦੋਂ ਉਖਲੀ ਘੱਤ ਛੜੇਂਦੀਆਂ ਈ, ਤੇ ਕੌਲ ਫੱਕਰ ਦਾ ਹੁਕਮ ਵਾ ਸੱਚ ਬੋਲਣ, ਗੱਲਾਂ ਝੂਠੀਆਂ ਜੀਭ ਤਰਕੀਂਦੀਆਂ ਈ, ਤੇ ਵਾਰਸ ਸ਼ਾਹ ਲਿਖੀਆਂ ਅਜ਼ਲ ਦੀਆਂ, ਉਹ ਨਹੀਂ ਕਿਸੇ ਤੋਂ ਮੂਲ ਮਟੀਂਦੀਆਂ ਈ। ਦੇਖੋ ਨਾ ਜੀ, ਇਹ ਤੇ ਬਜ਼ੁਰਗਾਂ ਨੇ ਸਬਕ ਕਦੋਂ ਦਾ ਦਿੱਤਾ ਵਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਔਰ ਸਿੱਖਾਂ ਨੇ ਤੇ ਇਹਨੂੰ ਸੰਭਾਲਿਆ ਵਾ। ਸੰਭਾਲਿਆ ਡਾਕਟਰ ਸਾਹਿਬ। ਉਹ ਤਾਂ ਕਹਿੰਦੇ ਅਗਰ ਬਾਬਾ ਗੁਰੂ ਨਾਨਕ ਗ੍ਰੰਥ ਨਾਲ ਲਿਖਦਾ, ਅਸੀਂ ਵਾਰਿਸ ਸ਼ਾਹ ਦੀ ਹੀਰ ਦੀ ਪੂਜਾ ਕਰਦੇ। ਅਸੀਂ ਇਸ ਵਾਂਡੇ 'ਚ ਪੈ ਖਰੇ, ਇਹ ਉਹਨਾਂ ਦੀ ਜ਼ਬਾਨ ਆ, ਉਹ ਸਾਡੇ ਬਾਬੇ ਦੀ ਜਿਹੜੀ ਆ ਜ਼ਬਾਨ ਲਿਖੀ ਹੋਈ ਨੂੰ ਕਹਿਣ ਡਿਆ ਆ, ਸਾਂਝੀ ਜ਼ਬਾਨ। ਤੇ ਅਸੀਂ ਹਾਂਜੀ ਦੇਖੋ ਨਾ, ਜਦੋਂ ਉਹਨੇ ਗੁਰਦਾਸ ਮਾਨ ਨੇ ਬਣੇ ਨਾ ਫਿਲਮ ਵਾਰਿਸ ਸ਼ਾਹ, ਮੈਂ ਆਰਫ ਲੋਹਾਰ ਕੋਲ ਬੈਠਾ ਤੇ ਇਹਨੇ ਨਾ ਮੁਬਾਰਕਬਾਦ ਦਿੱਤੀ ਫਿਲਮ ਦੀ, ਕਿਉਂਕਿ ਕਾਮਯਾਬ ਹੋ ਗਈ ਸੀ ਨਾ। ਤੇ ਐਵੇਂ ਇਹਦੇ ਮੂੰਹ ਇੱਕ ਗੱਲ ਨਿਕਲ ਗਈ ਕਿ ਮਾਨ ਸਾਹਿਬ ਬਾਬਾ ਸਾਡਾ ਹੀ ਤੇ ਫਿਲਮ ਤੁਸੀਂ ਬਣਾਤੀ। ਮਾਨ ਸਾਹਿਬ ਕਹਿੰਦੇ ਕਿ ਆਰਫ ਸਾਹਿਬ ਯਾਰ ਗੱਲ ਇਹ ਵੀ ਅੱਗੇ ਆਪਾਂ ਵੰਡਾਂ ਥੋੜੀਆਂ ਪਾ ਲਈਆਂ, ਚਲੋ ਇਹ ਮੁਹੱਬਤ ਵਾਲੇ ਲੋਕਾਂ ਨੂੰ ਆਪਾਂ ਆਪਣਾ ਸਾਂਝਾ ਬਜ਼ੁਰਗੀ ਮੰਨ ਲਈਏ। ਆਖਿਆ ਜਿਹੜੀ ਪਿਆਰ ਦੀ ਬੋਲੀ ਬੋਲਣ ਵਾਲੇ ਆ, ਜਿਹੜਾ
ਇਤਿਹਾਦ ਦਾ ਸਬਕ ਦੇਣ ਵਾਲੇ ਆ, ਇਹ ਜਿਹੜੀ ਸਾਂਝੀ ਗੱਲ ਕਰਨ ਵਾਲੇ ਲੋਕ ਆ ਯਾਰ, ਇਹ ਤੇ ਸਾਂਝੇ ਆ। ਇਹ ਸਾਂਝੇ। ਅਸੀਂ ਤੇ ਨਬੀ ਨੂੰ ਵੀ ਸਾਂਝਾ ਹੀ ਮੰਨਦੇ ਆ। ਕੀ ਬਾਤ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਤੁਸੀਂ ਟਾਈਮ ਦਿੱਤਾ। ਕੋਸ਼ਿਸ਼ ਕਰਦੇ ਰਹੀਦਾ ਵੀ ਇਸ ਤਰ੍ਹਾਂ ਦੇ ਮੁੱਦਿਆਂ ਦੇ ਟੌਪਿਕ ਤੇ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਨਾਲ ਮੁਹੱਬਤ ਕਰਦੇ, ਪੰਜਾਬ ਨਾਲ ਪਿਆਰ ਕਰਦੇ ਨੇ, ਬੋਲੀ ਨਾਲ ਪਿਆਰ, ਪੰਜਾਬ ਦੀ ਨਾਲ ਪਿਆਰ ਕਰਦੇ ਨੇ, ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਰੱਖਦੇ ਰਹੀਏ, ਸ਼ੇਅਰ ਕਰਦੇ ਰਹੀਏ। ਇਸ ਤਰ੍ਹਾਂ ਦੇ ਪੋਡਕਾਸਟ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਫੇਸਬੁੱਕ ਪੇਜ ਤੇ ਸਾਡਾ ਪੇਜ ਹੈ ਪੰਜਾਬੀ ਲਹਿਰ ਪੋਡਕਾਸਟ, ਪੰਜਾਬੀ ਲਹਿਰ TV YouTube ਤੇ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ, ਸ਼ੇਅਰ ਕਰਿਓ, ਦੂਜੇ ਨਾਲ ਸ਼ੇਅਰ ਕਰ ਦਿਓ।